ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 21 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ, ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਮੁੱਖ ਮੰਤਰੀ ਸਾਹਿਬ ਰਾਜਪਾਲ ਸਾਹਿਬ ਨੂੰ ਚਿੱਠੀ ਲਿਖ ਰਹੇ ਨੇ ਤੇ ਚਿੱਠੀਆਂ ਪਹਿਲਾਂ ਵੀ ਕਾਫੀ ਚਰਚਾ ਦੇ ਵਿੱਚ ਰਹੀਆਂ, ਪਰ ਹੁਣ ਉਹਨਾਂ ਨੇ ਇੱਕ ਅਹਿਮ ਨੁਕਤਾ ਚੁੱਕਿਆ। ਉਹ ਕਹਿ ਰਹੇ ਨੇ ਕਿ ਸਾਥੋਂ ਨਹੀਂ ਚੱਕ ਹੁੰਦਾ ਹੁਣ ਕਰਜ਼ੇ ਦਾ ਬੋਝ। ਪ੍ਰਵੀਨ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਕੋਈ ਦੌਰ ਸੀਗਾ ਜਦੋਂ ਪੰਜਾਬ ਦੇ ਰਾਜਪਾਲ ਮੁੱਖ ਮੰਤਰੀ ਚਿੱਠੀਆਂ ਲਿਖਦੇ ਸੀ ਔਰ ਮੁੱਖ ਮੰਤਰੀ ਸਾਹਿਬ ਜਵਾਬ ਨਹੀਂ ਦਿੰਦੇ ਸੀ, ਕਹਿੰਦੇ ਸੀ ਮੈਨੂੰ ਲਵ ਲੈਟਰ ਲਿਖਦੇ ਆ। ਪਰ ਹੁਣ ਵਾਲੀ ਚਿੱਠੀ ਖੂਬ ਚਰਚਾ 'ਚ ਹੈ, ਕਿਉਂਕਿ ਹੁਣ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਲਿਖੀ ਹੈ ਤੇ ਚਿੱਠੀ ਲਿਖ ਕੇ ਉਹਨਾਂ ਨੇ ਇੱਕ ਤਰ੍ਹਾਂ ਤਰਲਾ ਮਾਰਿਆ। ਬੇਸ਼ੱਕ ਉਹ ਤਰਲਾ ਜਾਇਜ਼ ਹੈ, ਕਿਉਂਕਿ ਕੇਂਦਰ ਵੱਲੋਂ ਧੱਕੇ ਨਾਲ ਪੰਜਾਬ ਦਾ ਪੇਂਡੂ ਵਿਕਾਸ ਫੰਡ ਰੋਕਿਆ ਗਿਆ ਤੇ ਉਸ ਪੇਂਡੂ ਵਿਕਾਸ ਫੰਡ ਨੂੰ ਰਿਲੀਜ਼ ਕਰਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਸਾਡਾ ਫੰਡ ਰਿਲੀਜ਼ ਕਰਾਓ ਜੀ। ਤੇ ਉਸ ਰਿਲੀਜ਼ ਕਰਾਉਣ ਦੇ ਹਵਾਲੇ ਨਾਲ, ਉਸ ਪੇਂਡੂ ਵਿਕਾਸ ਫੰਡ ਦੇ ਹਵਾਲੇ ਨਾਲ ਉਹਨਾਂ ਨੇ ਗੱਲ ਕਹੀ ਹੈ ਕਿ ਪੰਜਾਬ ਹੁਣ ਕਰਜ਼ੇ ਦਾ ਬੋਝ ਝੱਲਣ ਦਾ ਦਮ ਨਹੀਂ ਰੱਖਦਾ। ਇਹ ਬੇਸ਼ੱਕ ਵੱਖਰੀ ਗੱਲ ਹੈ ਕਿ ਸਰਕਾਰ ਆਉਣ ਤੋਂ ਬਾਅਦ ਕਰਜ਼ੇ ਦੀ ਮਦਾਦ ਸਾਡੀ ਹੋਰ ਵੱਧ ਗਈ ਹੈ। 3000 ਕਰੋੜ ਰੁਪਈਆ ਹਰ ਮਹੀਨੇ ਪੰਜਾਬ ਸਰਕਾਰ ਔਸਤਨ ਕਰਜ਼ਾ ਲੈ ਰਹੀ ਆ। ਉਹ ਤੋਂ ਬਿਨਾਂ ਜਿਹੜੇ ਪ੍ਰਾਈਵੇਟ ਕਰਜ਼ੇ ਚੱਕੇ ਜਾ ਰਹੇ ਨੇ ਉਹ ਵੱਖਰੇ ਨੇ। ਇਹ ਸਾਰੇ ਵਰਤਾਰੇ ਦੇ ਵਿੱਚ ਮੁੱਖ ਮੰਤਰੀ ਹੋਰਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਪੇਂਡੂ ਵਿਕਾਸ ਫੰਡ ਜਿਹੜਾ ਸਾਡਾ ਫਸਿਆ ਹੋਇਆ, ਉਹ ਜਾਣਬੁੱਝ ਕੇ ਪਹਿਲਾਂ ਉਹਦੇ ਪੈਸੇ ਪ੍ਰਤੀਸ਼ਤ ਘਟਾਇਆ ਗਿਆ, 3% ਤੋਂ ਘਟਾ ਕੇ 2% ਕਰ ਦਿੱਤਾ ਗਿਆ, ਜਿਹਦੇ ਕਾਰਨ ਸਾਡਾ ਕਰੀਬ ਉੱਥੇ 5600 ਕਰੋੜ ਦੇ ਕਰੀਬ ਹੈ। ਉਹ ਕਹਿੰਦੇ ਕਿ ਜਿਹੜਾ ਪੈਸਾ ਫਸਿਆ, ਜਿਹੜੇ ਪੁਰਾਣੇ ਆંકੜੇ ਆ ਰਹੇ ਸੀ ਕਿ 4000 ਕਰੋੜ ਦੇ ਕਰੀਬ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਚਿੱਠੀ ਲਿਖੀ ਹੈ ਰਾਜਪਾਲ ਨੂੰ, ਉਹਦੇ ਵਿੱਚ ਉਹਨਾਂ ਨੇ ਹਵਾਲਾ ਕੀਤਾ ਕਿ ਕੇਂਦਰ ਸਰਕਾਰ ਨੇ 5637.4 ਕਰੋੜ ਰੁਪਈਆ ਪੇਂਡੂ ਵਿਕਾਸ ਫੰਡ ਸਾਡਾ ਜਾਰੀ ਨਹੀਂ ਕੀਤਾ। ਸੋ ਉਸ ਦੀ ਮੰਗ ਕਰਦਿਆਂ ਹੋਏ ਉਹਨਾਂ ਨੇ ਇਹ ਗੱਲ ਕਹੀ ਕਿ ਇਸ ਮੌਕੇ ਮੰਡੀ ਬੋਰਡ ਤੇ ਪੇਂਡੂ ਵਿਕਾਸ ਬੋਰਡ ਜਿਹੜੇ ਦੋ ਅਦਾਰੇ ਨੇ, ਉਹ ਦੋ ਅਦਾਰੇ ਕਹਿੰਦੇ ਕਿ ਪੈਸੇ ਦੇਣ ਤੋਂ ਅਸਮਰਥ ਨੇ, ਉਹ ਕਰਜ਼ੇ ਦਾ ਬੋਝ ਲਾਉਣ ਤੋਂ ਅਸਮਰਥ ਨੇ। ਉਹਨਾਂ ਦੇ ਪੱਲੇ ਮਤਲਬ ਕਿ ਤਾਰਨ ਲਈ ਕੁਝ ਨਹੀਂ ਹੈਗਾ। ਇਸ ਲਈ ਸਾਡਾ ਜਿੰਨੀ ਛੇਤੀ ਹੋ ਸਕਦਾ ਪੇਂਡੂ ਵਿਕਾਸ ਫੰਡ ਰਿਲੀਜ਼ ਕਰਾਓ। ਤੇ ਬਕਾਇਦਾ ਤੌਰ ਤੇ ਉਹਨਾਂ ਨੇ ਹਵਾਲਾ ਦਿੱਤਾ, ਸਾਰਾ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਕਿ ਇੰਨਾ ਪੈਸਾ ਪੰਜਾਬ ਦਾ 2 ਸੀਜ਼ਨ ਪਹਿਲੇ ਸੀ, 4 ਸੀਜ਼ਨ ਹੋਰ ਹੋ ਗਏ, ਉਸ ਤੋਂ ਬਾਅਦ ਪ੍ਰਤੀਸ਼ਤ ਘਟਾਇਆ ਤੁਸੀਂ, ਉਹਦੇ ਨਾਲ ਸਿੱਧਾ ਸਾਨੂੰ ਕਹਿੰਦੇ 265 ਕਰੋੜ ਦਾ ਨੁਕਸਾਨ ਝੱਲਣਾ ਪਿਆ। ਜਿਹੜਾ ਹੁਣ ਤੱਕ ਪੈਸਾ ਬਣਦਾ ਉਹਦੇ ਵਿੱਚੋਂ ਹੀ, ਮਤਲਬ ਜੇ 3% ਹੁੰਦਾ ਤਾਂ ਸਾਡਾ 265 ਕਰੋੜ ਸਾਨੂੰ ਹੋਰ ਆਉਣਾ ਸੀ, ਜਿਹੜਾ ਹੁਣ ਆ ਰਿਹਾ ਪੈਸਾ ਜਾਂ ਮਿਲਣਾ ਜਿਹੜਾ। ਪਰ ਉਹ ਕਹਿੰਦੇ 265 ਕਰੋੜ ਵੀ ਤੁਸੀਂ ਗੋਲ ਕਰ ਲਿਆ ਤੇ 2% ਦੇ ਹਵਾਲੇ ਨਾਲ ਵੀ ਜਿਹੜਾ ਸਾਡਾ ਬਣਦਾ ਤੁਸੀਂ ਉਹ ਵੀ ਰਿਲੀਜ਼ ਨਹੀਂ ਕਰ ਰਹੇ। ਸੋ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਹੁਣ ਵਾਇਆ ਰਾਜਪਾਲ, ਮਤਲਬ ਜਾਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਮਝ ਆ ਗਈ ਜਾਂ ਸਲਾਹਕਾਰਾਂ ਨੂੰ ਸਮਝ ਆ ਗਈ ਕਿ ਭਾਈ ਚੈਨਲ ਦੇ ਥਰੂ ਹੀ ਜਾਣਾ ਪੈਣਾ, ਰਾਜਪਾਲ ਨੂੰ ਬਾਈਪਾਸ ਕਰਕੇ। ਬੇਸ਼ੱਕ ਸਿੱਧੀ ਅਪਰੋਚ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ, ਅਮਿਤ ਸ਼ਾਹ ਤੱਕ ਸਿੱਧੀ ਪਹੁੰਚ ਹੈ, ਰਾਜਨਾਥ ਸਿੰਘ ਤੱਕ ਸਿੱਧੀ ਪਹੁੰਚ ਹੈ, ਕਹਿੰਦੇ ਨਰਿੰਦਰ ਮੋਦੀ ਤੱਕ, ਪਰ ਉਹਦੇ ਬਾਵਜੂਦ ਵੀ ਪੈਸਾ ਰਿਲੀਜ਼ ਨਹੀਂ ਹੋ ਰਿਹਾ। ਉਹਦਾ ਕਾਰਨ ਹੁਣ ਤਾਂ ਇਹ ਵੀ ਮੰਨਿਆ ਜਾਣ ਲੱਗਿਆ ਕਿ ਇੰਡੀਆ ਗੱਠਜੋੜ 'ਚ ਪੈਰ ਧਰ ਰਹੇ ਨੇ ਤੇ ਇਸ ਲਈ ਵੀ ਬੀਜੇਪੀ ਹੁਣ ਇਹਨਾਂ ਤੋਂ ਬਿਲਕੁਲ ਲੀਕ ਖਿੱਚ ਕੇ ਚੱਲ ਰਹੀ ਆ। ਤੇ ਅੱਜ ਕੱਲ੍ਹ ਤਾਂ ਉਹਨਾਂ ਦੇ ਲੀਡਰ ਵੀ ਪੱਟਣੇ ਸ਼ੁਰੂ ਕਰਤੇ, ਜਿਵੇਂ ਕੱਲ ਅਰੁਣ ਨਾਰੰਗ ਇੱਧਰ ਲਿਆਂਦਾ ਹੈ। ਸੋ ਇਸ ਲਈ ਕਹਿੰਦੇ ਕਿ ਭਾਜਪਾ ਹੁਣ ਕੇਜਰੀਵਾਲ ਦੀ ਟੀਮ ਤੋਂ ਬਹੁਤ ਨਾਰਾਜ਼ ਆ ਤੇ ਭਗਵੰਤ ਮਾਨ ਕੇਜਰੀਵਾਲ ਦੀ ਟੀਮ ਦੇ ਮੁੱਖ ਹਿੱਸਾ ਨੇ। ਉਹਦਾ ਨੁਕਸਾਨ ਇੱਕ ਵਾਰ ਫਿਰ ਪੰਜਾਬ ਨੂੰ ਝੱਲਣਾ ਪੈਣਾ, ਕਿਉਂਕਿ ਪੰਜਾਬ ਦੇ ਲਈ ਭਾਜਪਾ ਪਹਿਲਾਂ ਹੀ ਮਤਲਬ ਕਿ ਮਤਰਿਆ ਪੁੱਤ ਹੈ। ਸੋ ਭਾਜਪਾ ਪਹਿਲਾਂ ਜਾਂ ਪਹਿਲੀਆਂ ਸਰਕਾਰਾਂ ਕਾਂਗਰਸ ਨੇ ਵੀ ਕਦੇ ਸਾਨੂੰ ਗੱਲ ਨਹੀਂ ਲਾਇਆ ਕੇਂਦਰ ਨੇ। ਸੋ ਇਸ ਲਈ ਪੰਜਾਬ ਨਾਲ ਹਮੇਸ਼ਾ ਧੋਖਾ ਹੀ ਹੁੰਦਾ ਰਿਹਾ, ਉਹ ਧੋਖਾ ਇੱਕ ਵਾਰ ਫੇਰ ਹੋ ਰਿਹਾ। ਪਰ ਇਹਦਾ ਦੂਆ ਪਹਿਲੂ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਵਾਇਆ ਰਾਜਪਾਲ ਜਾ ਰਹੇ ਨੇ, ਜਿਹਨੂੰ ਕਹਿੰਦੇ ਸੀ ਕਿ ਤੂੰ ਚੁਣਿਆ ਹੋਇਆ ਥੋੜਾ ਹੈ, ਮੈਂ ਇਲੈਕਟਡ ਹਾਂ, ਤੂੰ ਸਿਲੈਕਟਡ ਹੈ। ਹੁਣ ਉਸੇ ਸਿਲੈਕਟਡ ਨੂੰ ਚਿੱਠੀ ਖੁਦ ਲਿਖ ਰਹੇ, ਜਿਹਦੀਆਂ ਚਿੱਠੀਆਂ ਨੂੰ ਲਵ ਲੈਟਰ ਦੱਸਦੇ ਸੀ।
ਸੋ ਇਹ ਸਿਆਸਤ ਦੇ ਵਿੱਚ ਜਾਂ ਮਜਬੂਰੀਆਂ ਦੇ ਵਿੱਚ ਕਿੱਥੇ ਕਿੱਥੇ ਕਿਹੜੇ ਦਰ ਤੇ ਜਾਣਾ ਪੈਂਦਾ, ਉਹਦੀ ਵੀ ਇੱਕ ਤਸਵੀਰ ਸਾਹਮਣੇ ਆਉਂਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਂਡੂ ਵਿਕਾਸ ਫੰਡ ਨੂੰ ਜਾਰੀ ਕਰਾਉਣ ਦੇ ਲਈ ਬਨਵਾਰੀ ਲਾਲ ਪ੍ਰੋਹਿਤ ਨੂੰ ਇੱਕ ਚਿੱਠੀ ਲਿਖੀ। ਉਸ ਚਿੱਠੀ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ 5637.4 ਕਰੋੜ ਰੁਪਈਆ ਸਾਡਾ ਰੋਕਿਆ ਹੋਇਆ ਹੈ। ਉਹ ਕਹਿੰਦੇ ਇਹ ਮੁੱਦਾ ਮੈਂ ਰਾਸ਼ਟਰਪਤੀ ਕੋਲ ਵੀ ਚੁੱਕ ਚੁੱਕਿਆ, ਮੈਂ ਪ੍ਰਧਾਨ ਮੰਤਰੀ ਕੋਲ ਵੀ ਚੁੱਕ ਚੁੱਕਿਆ, ਮੇਰਾ ਵਿੱਤ ਮੰਤਰਾਲਾ, ਹਰਪਾਲ ਚੀਮਾ ਹੋਰੀ, ਮੈਂ, ਸਾਡੇ ਚੀਫ ਸੈਕਟਰੀ ਖੁਦ ਚਿੱਠੀਆਂ ਦਰ ਚਿੱਠੀਆਂ ਲਿਖ ਚੁੱਕੇ ਹਾਂ, ਪਰ ਕੇਂਦਰ ਸਾਡੀ ਕਹਿੰਦੀ ਰੁਖ ਨਹੀਂ ਕਰ ਰਿਹਾ। ਤੇ ਸਥਿਤੀ ਸਾਡੀ ਇਹ ਹੈ ਕਿ ਸਾਡਾ ਮੰਡੀ ਬੋਰਡ ਤੇ ਪੇਂਡੂ ਵਿਕਾਸ ਬੋਰਡ ਹੈ ਜਿਹੜਾ ਪੇਂਡੂ ਵਿਕਾਸ ਬੋਰਡ ਜਿਹੜਾ ਉਹ ਕਰਜ਼ਾ ਵਾਪਸ ਕਰਨ ਤੋਂ ਅਸਮਰਥ ਹੈ। ਕਹਿੰਦੇ ਸਾਡੇ ਹੱਥ ਖੜੇ, ਅਸੀਂ ਹੁਣ ਕਰਜ਼ਾ ਨਹੀਂ ਮਤਲਬ ਵਾਪਸ ਕਰ ਸਕਦੇ। ਸੋ ਇਸ ਮਾਮਲੇ ਨੇ ਇੱਕ ਨਵੀਂ ਚਿੰਤਾ ਖੜੀ ਕੀਤੀ ਹੈ ਕਿ ਕੀ ਸਿਰਫ ਇਹ ਕਰਜ਼ਾ ਜਾਂ ਕੁੱਲ ਪੰਜਾਬ ਜਿਹੜਾ ਕਰਜ਼ਈ ਆ ਉਹਦੇ ਕਰਜ਼ੇ ਤੋਂ ਵੀ ਹੁਣ ਪੰਜਾਬ ਦੇ ਹੱਥ ਖੜੇ ਹੋ ਰਹੇ ਨੇ, ਜਦੋਂ ਕਿ ਉਸ ਕਰਜ਼ੇ ਨੂੰ ਵਧਾਉਣ ਦੇ ਵਿੱਚ ਜਿੰਨਾ ਬਾਦਲਾਂ ਦਾ ਯੋਗਦਾਨ ਹੈ, ਜਿੰਨਾ ਕੈਪਟਨ ਚੰਨੀ ਦਾ ਯੋਗਦਾਨ ਹੈ, ਉਹਦੇ ਨਾਲੋਂ ਵੱਧ ਯੋਗਦਾਨ ਹੁਣ ਭਗਵੰਤ ਮਾਨ ਦਾ ਵੀ ਹੈ। ਜਿਸ ਤਰ੍ਹਾਂ ਦੀ ਐਸ਼ ਪ੍ਰਸਤੀ, ਕਿਉਂਕਿ ਇਹਨਾਂ ਨੇ ਬੜੀ ਸਾਦਗੀ ਵਾਲਾ ਲੋਕਾਂ ਨੂੰ ਹਵਾਲਾ ਦਿੱਤਾ, ਤੁਹਾਡੇ ਵਰਗੇ ਆ, ਤੁਹਾਡੇ ਚੋਂ ਆਏ ਆ, ਸਾਡੇ ਤੇ ਕੋਈ ਬੋਝ ਨਹੀਂ। ਤੇ ਉਹੀ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ 5 ਕੋਠੀਆਂ ਹੋਣ, ਉਹੀ ਮੁੱਖ ਮੰਤਰੀ ਸਾਹਿਬ ਦੇ ਕੋਟੇ ਚੋਂ ਹੀ ਸਿਕਿਉਰਟੀਆਂ ਦਿੱਲੀ ਵਾਲਿਆਂ ਨੂੰ ਮਿਲੀਆਂ ਹੋਣ, ਉਹੀ ਮੁੱਖ ਮੰਤਰੀ ਸਾਹਿਬ ਦੇ ਕੋਲ 45 ਗੱਡੀਆਂ ਚੱਲਦੀਆਂ ਹੋਣ। ਸੋ ਇਸ ਹਵਾਲੇ ਨਾਲ ਚਰਚਾ ਤਾਂ ਆਊਗੀ ਯੋਜਨਾ, ਫਿਰ ਕਰਜ਼ੇ ਦਾ ਬੋਝ ਕੌਣ ਵਧਾ ਰਿਹਾ। ਤੇ ਦੂਏ ਪਾਸੇ ਕੇਂਦਰ ਜਿਹੜਾ ਅੜੀ ਤੇ ਅੜਿਆ ਕਿ ਪੇਂਡੂ ਵਿਕਾਸ ਫੰਡ ਪਿੰਡਾਂ ਲਈ ਹੁੰਦਾ। ਆਪਾਂ ਲਗਾਤਾਰ ਇਹਦੀ ਗੱਲ ਕਰਦੇ ਰਹੇ ਹਾਂ ਕਿ ਇਹਦੇ ਨਾਲ ਪੰਜਾਬ ਦੀਆਂ ਮੰਡੀਆਂ ਮੁੱਕ ਜਾਣੀਆਂ। ਜੇ ਲਿੰਕ ਸੜਕਾਂ ਮੁੱਕਣ ਦਾ ਮਤਲਬ ਇਹ ਹੈ ਕਿ ਕੇਂਦਰ ਹੁਣ ਮੰਡੀਆਂ ਮੁਕਾਉਣਾ ਚਾਹੁੰਦਾ। ਉਹ ਕਹਿੰਦਾ ਕਿ ਅਵਾਨੀ ਅਡਾਨੀਆਂ ਦੇ ਗੋਦਾਮਾਂ ਤੇ ਹੀ ਜਾਓ। ਉਹ ਗੋਦਾਮ ਜਿਹੜੇ ਸਰਕਾਰੀ ਗੋਦਾਮ ਸੀ ਉਹਨਾਂ ਨੂੰ ਦੇ ਦਿੱਤੇ ਗਏ ਨੇ ਕੰਟਰੈਕਟਰ ਤੇ, ਉਹ ਹੁਣ ਉਹਨਾਂ ਦੇ ਸੀਲੋ 'ਚ ਬਦਲ ਗਏ ਨੇ। ਸੋ ਕਿਸਾਨਾਂ ਨੂੰ ਸਿੱਧਾ ਉੱਥੇ ਭੇਜਣ ਦੇ ਹਵਾਲੇ ਨਾਲ ਇਹ ਵੀ ਮੰਨਿਆ ਜਾ ਰਿਹਾ ਕਿ ਲਿੰਕ ਸੜਕਾਂ ਦੇ ਵਿਕਾਸ ਦੇ ਕੰਮ, ਮੰਡੀਆਂ ਦੇ ਭੋਗ ਪਾਉਣ ਦੇ ਤਰੀਕੇ ਇਹ ਨੇ ਕਿ ਪੇਂਡੂ ਵਿਕਾਸ ਫੰਡ ਰੋਕ ਲਓ। ਸੋ ਹੁਣ ਭਗਵੰਤ ਮਾਨ ਦੀ ਚਿੱਠੀ ਕਿੰਨੀ ਕਾਰਗਰ ਸਾਬਤ ਹੋਏਗੀ ਜੀ, ਜਾਂ ਇਹ ਥਰੂ ਚੈਨਲ ਜਾਣ ਕਰਨ ਕੀ ਰਾਜਪਾਲ ਨਾਲ ਰਿਸ਼ਤੇ ਹੁਣ ਸੁਖਾਵੇਂ ਚਾਹੁੰਦੇ ਨੇ, ਉਹ ਕੋਈ ਨਵਾਂ ਵਿਗਾੜ ਨਹੀਂ ਚਾਹੁੰਦੇ, ਜਾਂ ਇੱਕ ਹੋਰ ਹਿੱਲਾ ਹੈ ਕਿ ਕੱਲ ਨੂੰ ਕਹਿਣ ਲਈ ਗੱਲ ਹੋ ਜਾਵੇ ਕਿ ਮੈਂ ਤਾਂ ਰਾਜਪਾਲ ਨੂੰ ਚਿੱਠੀ ਲਿਖ ਕੇ ਦੇਖ ਲਈ ਜੀ। ਸੋ ਆਉਣ ਵਾਲਾ ਸਮਾਂ ਦੱਸੂਗਾ। ਫਿਲਹਾਲ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਖੂਬ ਚਰਚਾ 'ਚ ਹੈ ਤੇ ਉਮੀਦ ਹੈ ਕਿ ਸ਼ਾਇਦ ਪੇਂਡੂ ਵਿਕਾਸ ਫੰਡ ਇਹ ਚਿੱਠੀ ਰਿਲੀਜ਼ ਕਰਾ ਲਵੇ। ਜੇ ਨਹੀਂ ਹੁੰਦਾ ਤਾਂ ਕੇਂਦਰ ਦਾ ਇੱਕ ਹੋਰ ਪੰਜਾਬ ਨਾਲ ਧੋਖਾ ਹੈ। ਜੀ ਜੀ, ਦੇਖੋ ਇੱਕ ਦਿਨ ਸ਼ਰਮਾ ਜੀ ਤੁਸੀਂ ਉਸ ਦਿਨ ਵੀ ਬੜੇ ਵਧੀਆ ਨੁਕਤੇ ਨੂੰ ਛੂਹਿਆ ਸੀਗਾ, ਜਿਸ ਦਿਨ ਇਹ ਮਾਨ ਸਾਹਿਬ ਕਹਿੰਦੇ ਸੀ ਅਸੀਂ ਨਹੀਂ ਮੰਗਦੇ ਕੇਂਦਰ ਤੋਂ ਪੈਸੇ, ਨਾ ਅਸੀਂ ਪੈਕੇਜ ਮੰਗੀਏ। ਸੋ ਮੰਗਦੇ ਕਿਉਂ ਨਹੀਂ ਗੇ, ਤੁਹਾਨੂੰ ਤਾਂ ਕਹਿਣਾ ਪਊਗਾ ਨਾ। ਤੇ ਅੱਜ ਉਹੀ ਦੇਖ ਲਓ ਤੁਸੀਂ, ਯੂ ਟਰਨ ਵਾਲੀ ਗੱਲ ਫੇਰ ਆ ਗਈ ਨਾ ਇੱਕ, ਕਿ ਅੱਜ ਤੁਹਾਨੂੰ ਕਰਜ਼ਾ ਵੀ ਜ਼ਿਆਦਾ ਆ ਗਿਆ। ਔਰ ਇਹ ਹੱਕ ਹੈ ਸ਼ਰਮਾ ਜੀ, ਆਪਾਂ ਉਸ ਦਿਨ ਵੀ ਕਹਿ ਅਸੀਂ ਕੋਈ ਭੀਖ ਨਹੀਂ ਮੰਗ ਰਹੇ, ਪੈਸਾ ਇਕੱਠਾ। ਹਾਂਜੀ, ਆਪਾਂ ਬਾਰ-ਬਾਰ ਇਹ ਗੱਲ ਕਰਦੇ ਰਹੇ ਹਾਂ ਕਿ ਕੇਂਦਰ ਕੋਲ ਕੋਈ ਫੈਕਟਰੀ ਲੱਗੀ ਹੈ ਨੋਟਾਂ ਦੀ। ਕੇਂਦਰ ਕੋਲ ਪੈਸਾ ਕਿੱਥੋਂ ਆਉਂਦਾ? ਜੀ ਜੀ ਜੀ, ਸੂਬਿਆਂ ਤੋਂ ਟੈਕਸ ਵਸੂਲੀ ਦਾ ਪੈਸਾ ਆਉਂਦਾ, ਹੋਰ ਕਿੱਥੋਂ ਆਉਂਦਾ? ਬਿਲਕੁਲ ਜੀ ਬਿਲਕੁਲ। ਕਿੰਨੇ ਵਿਭਾਗ ਉਹ ਨੇ ਜਿਹੜੇ ਪੰਚਾਇਤੀਆਂ ਤੇ ਉਹਨਾਂ ਦੇ ਕਬਜ਼ਾ ਕੀਤਾ ਵਾ, ਜਦ ਕਿ ਉਹ ਹੱਕ ਪੰਚਾਇਤਾਂ ਦਾ ਬਣਦਾ ਸੀ। ਕਿੰਨੇ ਵਿਭਾਗ ਉਹ ਨੇ ਜਿਹੜੇ ਸੂਬਿਆਂ ਦੇ ਅਧਿਕਾਰ ਖੇਤਰ 'ਚ ਉਹਨਾਂ ਨੂੰ ਧੱਕੇ ਨਾਲ ਆਪਣੇ ਕੋਲ ਲਈ ਬੈਠੇ ਨੇ। ਉਹ ਜਿਵੇਂ ਕਿਸਾਨੀ ਵਾਲੇ ਨੂੰ, ਖੇਤੀਬਾੜੀ ਨੂੰ ਆਪਣੇ ਕੰਟਰੋਲ 'ਚ ਕਰਨ ਨੂੰ ਫਿਰਦੇ ਸੀ ਨਾ 3 ਖੇਤੀ ਰਾਹੀਂ। ਸੋ ਇਸ ਲਈ ਉਹ ਕੰਟਰੋਲ ਚਾਹੇ ਆਪਣੇ ਕੋਲ ਲੈਂਦੇ ਰਹਿਣ, ਪਰ ਫੰਡ ਤਾਂ ਪਿੰਡਾਂ ਚੋਂ, ਸ਼ਹਿਰਾਂ ਚੋਂ, ਦੇਸ਼ ਚੋਂ ਆਉਂਦਾ ਨਾ। ਤੇ ਦੇਸ਼ ਦੇ ਵਿੱਚ ਕੋਈ ਵੀ ਪਿੰਡ, ਕੋਈ ਵੀ ਸ਼ਹਿਰ, ਕੋਈ ਵੀ ਕਸਬਾ ਕਿਸੇ ਸੂਬੇ 'ਚ ਤਾਂ ਪੈਂਦਾ ਹੋਊਗਾ ਨਾ। ਹਾਂਜੀ ਹਾਂਜੀ। ਤੇ ਉਸ ਸੂਬੇ ਤੋਂ ਟੈਕਸ ਵਸੂਲੀ ਦਾ ਮਤਲਬ ਸੂਬਿਆਂ ਦੇ ਪੈਸੇ ਨਾਲ ਕੇਂਦਰ ਚੱਲਦਾ ਤੇ ਸੂਬਿਆਂ ਨੂੰ ਇਹ ਧੌਂਸ ਲਗਾਉਂਦਾ ਜੀ। ਸੋ ਇਸ ਦੇ ਉੱਤੇ ਸੂਬਿਆਂ ਨੂੰ ਸਮਝਣਾ ਪੈਣਾ ਕਿ ਸੂਬੇ ਖੁਦ ਮੁਖਤਿਆਰੀ ਦੇ ਲਈ ਸਾਹਮਣੇ ਆਉਣ ਕਿ ਭਾਈ ਸਾਡਾ ਹੱਕ ਹੈ, ਤੁਸੀਂ ਦੇਸ਼ ਚਲਾਉਣ ਦੇ ਲਈ ਜੋ ਚਾਹੀਦਾ ਸਾਥੋਂ ਲੈ ਕੇ ਜਾਓ, ਨਾ ਕਿ ਅਸੀਂ ਤੁਹਾਨੂੰ ਸਾਰਾ ਦੇ ਕੇ ਆਪਣਾ ਹਿੱਸਾ ਮੰਗੀਏ। ਇਸ ਗੱਲ ਤੇ ਆਉਣਾ ਪੈਣਾ ਸੂਬਿਆਂ ਨੂੰ। ਜੀ ਜੀ ਜੀ। ਤੇ ਆਪਾਂ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ ਪੰਜਾਬ ਦੀ ਵਿਧਾਨ ਸਭਾ ਹੋ ਗਈ ਪੇਪਰਲੈਸ। ਬਿਲਕੁਲ ਪ੍ਰਵੀਨ ਜੀ, ਇੱਕ ਚੰਗਾ ਉਪਰਾਲਾ ਲੱਗਦਾ, ਇੱਕ ਚੰਗੀ ਕੋਸ਼ਿਸ਼ ਲੱਗਦੀ। ਇਹਦੇ 2-3 ਪਹਿਲੂ ਨੇ। ਜੇਕਰ ਪਹਿਲੇ ਪਹਿਲੂ ਵੱਲ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਕਿ ਮੈਂ ਜਦੋਂ ਕੇਂਦਰ ਦੇ ਵਿੱਚ ਕੇਂਦਰੀ ਸੰਸਦ ਦੇ ਵਿੱਚ ਸੀਗਾ, ਮੈਂ ਬਤੌਰ MP ਮੈਂਬਰ ਪਾਰਲੀਮੈਂਟ ਉੱਥੇ ਸੀਗਾ, ਤਾਂ ਮੈਂ ਇੱਕ ਕਮੇਟੀ ਦਾ ਹਿੱਸਾ ਸੀ ਉੱਥੇ ਦੀ। ਤੇ ਕਹਿੰਦੇ ਕਿ ਸਟੈਂਡਿੰਗ ਕਮੇਟੀ ਹੁੰਦੀ ਹੈ ਲੋਕ ਸਭਾ ਦੇ ਅੰਦਰ, ਮੈਂ ਉਹਦਾ ਮੈਂਬਰ ਸੀ। ਕਿ ਉਸ ਨਾਤੇ ਮੈਨੂੰ ਇੱਕ ਵਾਰ ਸ਼ਿਮਲੇ ਜਾਣ ਦਾ ਮੌਕਾ ਮਿਲਿਆ। ਸ਼ਿਮਲੇ ਇੱਕ ਮੀਟਿੰਗ ਸੀ ਤੇ ਕਹਿੰਦੇ ਜਦੋਂ ਉੱਥੇ ਮੀਟਿੰਗ ਚੱਲੀ ਤਾਂ ਮੈਂ ਨਿਗਾਹ ਮਾਰੀ ਕਿ ਉਸ ਸ਼ਿਮਲੇ ਦੇ ਵਿੱਚ ਹਿਮਾਚਲ ਦੀ ਵਿਧਾਨ ਸਭਾ ਦੇ ਅੰਦਰ ਹਰ ਸੀਟ ਦੇ ਉੱਤੇ ਕਹਿੰਦੇ ਸਕਰੀਨ ਲੱਗੀ ਸੀ। ਠੀਕ ਹੈ। ਸੋ ਕਹਿੰਦੇ ਸਕਰੀਨ ਦੇਖ ਕੇ ਮੇਰੇ ਧਿਆਨ 'ਚ ਆਇਆ ਕਿ ਜਦੋਂ ਮੈਨੂੰ ਕਦੇ ਮੌਕਾ ਮਿਲਿਆ ਪੰਜਾਬ ਦੀ ਵਿਧਾਨ ਸਭਾ 'ਚ ਸੇਵਾ ਕਰਨ ਦਾ, ਤਾਂ ਮੈਂ ਪਹਿਲਾ ਕਾਰਜ ਇਹੀ ਕਰੂੰਗਾ ਕਿ ਮੈਂ ਉੱਥੇ ਕਹਿੰਦਾ ਕਿ ਉਹ ਲਵਾ ਦੂੰਗਾ, ਮਤਲਬ ਕਿ ਸਕਰੀਨਾਂ ਲਵਾ ਦੂੰਗਾ। ਸੋ ਕਹਿੰਦੇ ਮੇਰਾ ਅੱਜ ਸੁਪਨਾ ਸਾਕਾਰ ਹੋ ਗਿਆ। ਮੈਂ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਇੱਕ ਚੰਗੀ ਪਹਿਲ ਕਦਮੀ ਇਹ ਵੀ ਹੋਈ ਹੈ ਕਿ ਪੰਜਾਬ ਦੀ ਵਿਧਾਨ ਸਭਾ ਦੀ ਕਾਰਵਾਈ ਹੁਣ ਪੂਰੀ ਤਰ੍ਹਾਂ ਲਾਈਵ ਚੱਲਣ ਲੱਗੀ ਹੈ।
ਬੇਸ਼ੱਕ ਪਹਿਲਿਆਂ ਨੇ ਲਾਈਵ ਨਹੀਂ ਦਿਖਾਈ, ਕੁਝ ਖਾਸ ਮੌਕਿਆਂ ਦੇ ਉੱਤੇ ਲਾਈਵ ਕੀਤਾ ਜਾਂਦਾ ਸੀ, ਲਗਾਤਾਰ ਲਾਈਵ ਨਹੀਂ ਚੱਲਦੀ ਸੀ, ਜਦੋਂ ਕਿ ਸੂਬੇ ਨੂੰ ਹੱਕ ਹੈ ਕਿ ਉਹਨਾਂ ਦੇ ਐਮਐਲਏ ਉੱਥੇ ਕੀ ਕਰਦੇ ਨੇ ਕੀ ਨਹੀਂ ਉਹਦੀ ਜਾਣਕਾਰੀ ਨੂੰ ਸਿੱਧਿਆਂ ਮਿਲੇ। ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਬਾਅਦ, ਇਹ ਸਰਕਾਰ ਦੇ ਆਉਣ ਤੋਂ ਬਾਅਦ ਲਾਈਵ ਪ੍ਰਸਾਰਣ ਸਿੱਧਾ ਸ਼ੁਰੂ ਹੋਇਆ, ਇੱਕ ਚੰਗੀ ਪਹਿਲ ਕਦਮੀ ਸੀ। ਉਹਦੇ ਵਿੱਚ ਵਿਰੋਧੀਆਂ ਦੇ ਜਾਂ ਕੁਝ ਆਮ ਸਧਾਰਨ ਲੋਕਾਂ ਦੇ ਸਵਾਲ ਉੱਠਦੇ ਰਹੇ ਕਿ ਜਦੋਂ ਤਾਂ ਸੱਤਾਧਾਰੀ ਧਿਰ ਬੋਲਦੀ ਆ ਤਾਂ ਉਹਨਾਂ ਦਾ ਕੱਲਿਆਂ ਦਾ ਚਿਹਰਾ ਦਿਖਾਇਆ ਜਾਂਦਾ, ਜਦੋਂ ਵਿਰੋਧੀ ਧਿਰ ਦੇ ਲੀਡਰ ਬੋਲਦੇ ਨੇ ਤਾਂ ਪੂਰੀ ਵਿਧਾਨ ਸਭਾ ਦਿਖਾਉਂਦੇ ਨੇ, ਉਹ ਬੜੀ ਦੂਰੋਂ ਦਿਖਾਉਂਦੇ ਨੇ ਉਹਨਾਂ ਨੂੰ ਕਿ ਵਿਤਕਰਾ ਨਹੀਂ ਹੋਣਾ ਚਾਹੀਦਾ। ਪਰ ਫਿਰ ਵੀ ਇੱਕ ਪਹਿਲ ਕਦਮੀ ਹੋਈ। ਹੁਣ ਉਸੇ ਤੋਂ ਅਗਲਾ ਪੜਾਅ ਇਹ ਆਇਆ ਕਿ ਪੇਪਰਲੈਸ ਕਰਨ ਦੇ ਲਈ ਬਕਾਇਦਾ ਤੌਰ ਤੇ ਹਰ ਐਮਐਲਏ ਦੀ ਸੀਟ ਦੇ ਉੱਤੇ ਸਕਰੀਨ, ਸੋ ਜਾਂ ਤਾਂ ਉੱਥੇ ਪੱਕੀਆਂ ਸਕਰੀਨਾਂ ਲੱਗਦੀਆਂ, ਪੱਕਾ ਨੈਟ ਲੱਗਦਾ, ਜਾਂ ਫਿਰ ਉਹਨਾਂ ਨੂੰ ਕਹਿੰਦੇ ਟੈਬਲੇਟ ਲੈਪਟਾਪ ਦੇ ਦਿਓ ਕਿ ਉੱਥੇ ਜਾ ਕੇ ਆਪਣਾ ਜੋੜ ਲਓ। ਸੋ ਹੁਣ ਪਤਾ ਲੱਗ ਰਿਹਾ ਕਿ ਪੱਕੇ ਟੈਬਲੇਟ ਵੀ ਦਿੱਤੇ ਜਾ ਰਹੇ ਨੇ ਤੇ ਸਕਰੀਨਾਂ ਵੀ ਉੱਥੇ ਪੱਕੀਆਂ ਲੱਗ ਰਹੀਆਂ ਨੇ। ਦੋ ਪਹਿਲੂ ਇੱਕ ਉੱਭਰ ਕੇ ਆ ਰਹੇ ਨੇ। ਸੋ ਪੇਪਰਲੈਸ ਹੋ ਗਈ, ਬਕਾਇਦਾ 2 ਦਿਨਾਂ ਦੀ ਟ੍ਰੇਨਿੰਗ ਚੱਲ ਰਹੀ ਆ। ਇਸ ਟ੍ਰੇਨਿੰਗ ਦੇ ਦੌਰਾਨ ਦੱਸਿਆ ਜਾ ਰਿਹਾ ਇੱਥੋਂ ਤੱਕ ਹੈ ਕਿ ਵਿਧਾਨ ਸਭਾ ਦੇ ਅੰਦਰ ਆ ਕੇ ਹੁਣ ਹਾਜ਼ਰੀ ਲੱਗੂਗੀ। ਉਹ ਆਨਲਾਈਨ ਹਾਜ਼ਰੀ ਹੈ, ਜਦੋਂ ਵਿਧਾਨ ਸਭਾ ਦੇ ਅੰਦਰ ਆਉਂਗੇ ਤਾਂ ਹੀ ਹਾਜ਼ਰੀ ਲੱਗ ਸਕਦੀ, ਉਹ ਬਾਹਰ ਨਹੀਂ ਲੱਗ ਸਕਦੀ। ਸੋ ਇੱਕ ਚੰਗੀ ਕੋਸ਼ਿਸ਼ ਹੈ। ਜੇਕਰ ਮੈਂ ਇਸ ਹਵਾਲੇ ਨਾਲ ਗੱਲ ਕਰਾਂ ਤਾਂ ਉਹ ਕਹਿੰਦੇ ਕਿ ਪੰਜਾਬ ਦੀ ਵਿਧਾਨ ਸਭਾ ਹੁਣ ਡਿਜੀਟਲ ਹੋ ਗਈ ਹੈ। ਪੰਜਾਬ ਸਰਕਾਰ ਨੇ ਆਪਣੇ ਸੈਸ਼ਨਾਂ ਨੂੰ ਲਾਈਵ ਕਰਨ ਤੋਂ ਬਾਅਦ ਇਹ ਅਗਲਾ ਕਦਮ ਚੁੱਕਿਆ ਕਿ ਹੁਣ ਅਸੀਂ ਪੇਪਰਲੈਸ ਕਰਤਾ। ਇਹਦੇ ਨਾਲ ਵੱਡਾ ਬਜਟ ਦੇ ਉੱਤੇ ਫਰਕ ਪੈਣਾ, ਪੈਸੇ ਕਹਿੰਦੇ ਕਿ ਵੱਡੀ ਗਿਣਤੀ ਦੇ ਵਿੱਚ ਬਚਣੇ ਨੇ। 2 ਦਿਨਾਂ ਦੀ ਟ੍ਰੇਨਿੰਗ ਐਮਐਲਏ ਨੂੰ ਦਿੱਤੀ ਜਾ ਰਹੀ ਹੈ ਕਿ ਤਾਂ ਕਿ ਉਹ ਇਸ ਪਹਿਲੂ ਦੇ ਉੱਤੇ ਸਿੱਖ ਸਕਣ ਕਿ ਕਿੱਥੇ ਕਿੱਥੇ ਕੀ ਆ। ਪਰ ਇਸੇ ਸ਼ਾਬਾਸ਼ੀ ਵਾਲੇ ਕੰਮ ਦਾ ਇੱਕ ਹੋਰ ਪਹਿਲੂ, ਉਹ ਪਹਿਲੂ ਇਹ ਹੈ ਕਿ ਪੰਜਾਬ ਦੀ ਵਿਧਾਨ ਸਭਾ ਨੂੰ ਪੇਪਰਲੈਸ ਕਰਨ ਦੀ ਸ਼ੁਰੂਆਤ 2017 ਚ ਹੋਈ ਜੀ, ਤੇ ਜਿੰਨੀ ਕਿ ਮੇਰੇ ਯਾਦ ਹੈ 2017 ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਸ਼ੁਰੂਆਤ ਉਸ ਸਮੇਂ ਹੁੰਦੀ ਹੈ, ਪਰ ਕਈ ਰੁਕਾਵਟਾਂ ਆਉਂਦੀਆਂ, ਕਈ ਪਹਿਲੂ ਆਉਂਦੇ ਨੇ, ਕੰਮ ਸਿਰੇ ਨਹੀਂ ਚੜਦਾ, ਕਿਉਂਕਿ ਇਹ ਪੰਜਾਬ ਦੇ ਲੈਵਲ ਦਾ ਕੰਮ ਨਹੀਂ ਹੈਗਾ, ਇਹ ਕੇਂਦਰ ਦੀ ਇੱਕ ਯੋਜਨਾ ਹੈ। ਬੇਸ਼ੱਕ ਖਰਚੇ ਸੂਬਿਆਂ ਵਾਲੀ ਪੈਸਿਆਂ ਚੋਂ ਹੋਣੇ ਆ, ਪਰ ਇਹ ਕੇਂਦਰ ਦੀ ਇੱਕ ਯੋਜਨਾ ਹੈ ਕਿ ਅਸੀਂ ਦੇਸ਼ ਦੀ ਹਰ ਵਿਧਾਨ ਸਭਾ ਡਿਜੀਟਲ ਕਰਨੀ ਹੈ। ਸੋ ਦੇਸ਼ ਦੀ ਹਰ ਸੂਬੇ ਦੀ ਵਿਧਾਨ ਸਭਾ ਨੂੰ ਡਿਜੀਟਲ ਕਰਨ ਦੇ ਉਪਰਾਲਿਆਂ ਚਲਾਈ ਗਈ ਯੋਜਨਾ ਦੇ ਤਹਿਤ ਹੀ ਇਹ ਪਹਿਲੂ ਹੈ ਕਿ ਭਾਈ ਹੁਣ ਪੰਜਾਬ ਦੀ ਵਿਧਾਨ ਸਭਾ ਦੀ ਉਸੇ ਤਹਿਤ ਵਾਰੀ ਹੈ। ਬੇਸ਼ੱਕ ਇਹਨੂੰ ਸਰਕਾਰ ਆਪਣਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਾਡੇ ਹਿੱਲੇ ਨਾਲ, ਪਰ ਪਤਾ ਇਹੋ ਲੱਗ ਰਿਹਾ ਕਿ ਹਾਂ ਇਹਦੇ ਨਾਲ ਜਿਹੜੀ ਉਮੀਦ ਹੈ ਉਹ ਕਲੀਅਰ ਕਿ 21 ਲੱਖ ਰੁਪਏ ਤੇ 34 ਟਨ ਕਾਗਜ਼ ਬਚ ਜਾਣਾ ਜੀ ਇਹਦੇ ਨਾਲ। ਇਹ ਮਤਲਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੇਪਰਲੈਸ ਹੋਣ ਨਾਲ ਸਰਕਾਰ ਦੇ ਖਜ਼ਾਨੇ ਉੱਤੇ ਕਰੀਬ 21 ਲੱਖ ਰੁਪਏ ਦਾ ਜਿਹੜਾ ਬੋਝ ਪੈਂਦਾ ਸੀ ਉਹਦੀ ਬਚਤ ਹੋਣੀ ਆ, ਤੇ 34 ਟਨ ਸਾਡਾ ਕਾਗਜ਼ ਬਚਣਾ। 834 ਕਹਿੰਦੇ ਦਰਖਤਾਂ ਦੀ ਕਟਾਈ ਹੁੰਦੀ ਹੈ ਤਾਂ ਇਹ ਪੇਜ ਤਿਆਰ ਹੁੰਦੇ ਨੇ। ਹੁਣ ਇਹ ਮਤਲਬ ਕਿ ਬਚਤ ਹੋਊਗੀ। ਪਰ ਇਹਦੇ ਨਾਲ ਕੁਝ ਧਿਰਾਂ ਨੇ ਵੀ ਸਵਾਲ ਖੜਾ ਕੀਤਾ ਕਿ ਜੋ ਪੇਪਰ ਤੇ ਪੜ੍ਹ ਕੇ ਮੁੱਦਾ ਖੜਾ ਕੀਤਾ ਜਾਂਦਾ ਸੀ, ਮੁੱਦੇ ਤੇ ਚਰਚਾ ਕੀਤੀ ਜਾਂਦੀ ਸੀ, ਉਹ ਕੰਪਿਊਟਰ ਤੇ ਨਹੀਂ ਹੋਣੀ। ਕਈਆਂ ਨੂੰ ਚਲਾਉਣਾ ਨਹੀਂ ਆਉਣਾ, ਕਈਆਂ ਨੂੰ ਖੋਲਣੀ ਨਹੀਂ ਆਉਂਦੀ ਸਕਰੀਨ, ਚਾਹੇ ਟ੍ਰੇਨਿੰਗ ਦੇ ਲਓ ਚਾਹੇ ਕੁਛ ਦੇ ਲਓ, ਉਹਦੇ ਨਾਲ ਰੁਕਾਵਟ ਹੋਊਗੀ। ਤੇ ਦੂਸਰੇ ਪਾਸੇ ਵੀ ਤਰਕ ਸੀ ਕਿ ਜਿਨ੍ਹਾਂ ਨੂੰ ਫਾਈਲਾਂ ਮੋਟੀਆਂ ਦਿੰਦੇ ਆ, ਉਹਦੇ ਵਿੱਚ ਨੀਲਾ, ਲਾਲ, ਗੁਲਾਬੀ ਕਿੰਨੇ ਹੀ ਤਰ੍ਹਾਂ ਦੀਆਂ ਉਹ ਲੱਗੀਆਂ ਹੁੰਦੀਆਂ ਨੇ, ਹੈਨਾ, ਉਹ ਟੈਗ। ਕਹਿੰਦੇ ਕਈ ਤਾਂ ਉਵੇਂ ਹੀ ਫਾਈਲ ਲਿਆਉਂਦੇ ਨੇ ਤੇ ਉਵੇਂ ਹੀ ਮੋੜ ਕੇ ਲੈਂਦੇ ਨੇ, ਐਮਐਲਏ ਖੋਲ ਕੇ ਵੀ ਨਹੀਂ ਦੇਖਦੇ। ਸੋ ਇਹ ਵੀ ਇੱਕ ਪਹਿਲੂ ਆ। ਸੋ ਉਹਨਾਂ ਲਈ ਚਾਹੇ ਲੈਪਟਾਪ ਦੇ ਦਿਓ, ਚਾਹੇ ਕੰਪਿਊਟਰ ਦੇ ਦਿਓ, ਚਾਹੇ ਟੀਵੀ ਵਾਲੀਆਂ ਸਕਰੀਨਾਂ ਲਾ ਦਿਓ ਉਹਨਾਂ ਲਈ, ਤੇ ਚਾਹੇ ਫਾਈਲਾਂ ਦੇ ਦਿਓ। ਜਿਹਨੇ ਖੋਲਣਾ ਹੀ ਨਹੀਂ, ਪੜ੍ਹਨਾ ਹੀ ਨਹੀਂ, ਮੁੱਦੇ ਦੀ ਤਿਆਰੀ ਨਹੀਂ ਕਰਨੀ, ਔਰ ਜਿਨ੍ਹਾਂ ਨੇ ਪੁੱਛ ਕੇ ਬੋਲਣਾ ਹੈ। ਅੱਜ ਕੱਲ੍ਹ ਵਾਲੇ ਤਾਂ ਪੁੱਛ ਕੇ ਬੋਲਦੇ ਨੇ ਜੀ, ਪਹਿਲੇ ਘੱਟ ਪੁੱਛ ਕੇ ਬੋਲਦੇ ਸੀ, ਅੱਜ ਕੱਲ੍ਹ ਤਾਂ ਲਿਖ ਕੇ ਲਿਆਉਂਦੇ ਨੇ ਕਿ ਹਾਂ ਜੀ ਸਾਨੂੰ ਦੱਸ ਦਿਓ ਜੀ ਕੇਜਰੀਵਾਲ, ਰਾਘਵ ਚੱਡਾ ਜੀ ਅਸੀਂ ਕੀ ਬੋਲਣਾ, ਉਹਨਾਂ ਲਿਖਾ ਕੇ ਲਿਆਉਂਦੇ ਨੇ ਕਹਿੰਦੇ। ਸੋ ਇਸ ਲਈ ਇਹ ਵੀ ਇੱਕ ਪਹਿਲੂ ਹੈ। ਸੋ ਪਰ ਇੱਕ ਨਵੀਂ ਪਹਿਲ ਕਦਮੀ ਲਈ, ਇੱਕ ਉਪਰਾਲੇ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਕਿ ਉਹ ਟੈਕਨੋਲੋਜੀ ਦੇ ਹਾਣ ਦੀ ਪੰਜਾਬ ਦੀ ਵਿਧਾਨ ਸਭਾ ਨੂੰ ਕਰਨ ਦੇ ਲਈ ਹਿੱਲਾ ਕਰ ਰਹੀ ਹੈ, ਚਾਹੇ ਇਹ ਕੇਂਦਰ ਦੀ ਯੋਜਨਾ ਦੇ ਹਵਾਲੇ ਨਾਲ ਹੋਵੇ, ਪਰ ਇੱਕ ਚੰਗੀ ਪਹਿਲ ਕਦਮੀ ਹੈ। ਪ੍ਰਵੀਨ ਜੀ, ਤੇ ਆਪਾਂ ਰੁਖ ਕਰੀਏ ਸ਼ਰਮਾ ਜੀ ਅਗਲੀ ਖਬਰ ਦਾ, ਤੇ ਗੱਲ ਕਰੀਏ ਪੰਜਾਬ ਦੇ ਜਿਹੜੇ ਬਿਜਲੀ ਦੇ ਬਿੱਲ ਆ ਜੀ, ਉਹ ਜ਼ੀਰੋ ਆਉਣ ਦੇ ਵਿੱਚ ਕਹਿੰਦੇ ਮੀਟਰ ਰੀਡਰਾਂ ਦੀ ਖੂਬ ਮਿਹਰਬਾਨੀ ਹੈ। ਪ੍ਰਵੀਨ ਜੀ, ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਹੋਰੀ, ਆਮ ਆਦਮੀ ਪਾਰਟੀ ਜੇਕਰ ਆਪਣੀ ਸਭ ਤੋਂ ਵੱਡੀ ਕੋਈ ਪ੍ਰਾਪਤੀ ਗਣਾਉਂਦੀ ਆ ਤਾਂ ਉਹ ਜ਼ੀਰੋ ਬਿੱਲਾਂ ਨੂੰ ਗਣਾਉਂਦੀ ਹੈ। ਔਰ ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ, ਕੋਈ ਸ਼ੱਕ ਵੀ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਰਾਹਤ ਵੀ ਮਿਲੀ ਆ। ਪਰ ਸੂਝਵਾਨ ਲੋਕ, ਪੰਜਾਬ ਪ੍ਰਤੀ ਚਿੰਤਤ ਲੋਕ ਇਹ ਵੀ ਫਿਕਰਮੰਦ ਕਰਦੇ ਨੇ ਕਿ ਇਹਦੇ ਨਾਲ ਚੋਰੀ ਵੀ ਵੱਧ ਗਈ, ਇਹਦੇ ਨਾਲ ਬਿਜਲੀ ਦੀ ਖਪਤ ਵੀ ਵੱਧ ਗਈ ਜੀ, ਤੇ ਪਾਵਰਕਾਮ ਤੇ ਇੱਕ ਬੋਝ ਵੀ ਵੱਧ ਗਿਆ, ਜਿਹਦੇ ਨਾਲ ਨੁਕਸਾਨ ਪੰਜਾਬ ਦਾ ਹੀ ਹੋਣਾ। ਇਹ ਵੀ ਇੱਕ ਪਹਿਲੂ ਆ, ਕਿਉਂਕਿ ਜਿਨ੍ਹਾਂ ਘਰਾਂ ਨੂੰ
ਪਹਿਲਾਂ 200 ਯੂਨਿਟ ਮਾਫ ਸੀ, ਉਹ ਸੀਮਤ ਖਰਚਾ ਕਰਦੇ ਸੀ। SC BC ਭਾਈਚਾਰਾ ਹੋਵੇ, ਪਛੜਿਆ ਵਰਗ ਹੋਵੇ, ਕਮਜ਼ੋਰ ਵਰਗ ਹੋਵੇ, ਵਿਡੋ ਲੇਡੀਜ਼ ਹੋਣ, ਜਿਨ੍ਹਾਂ ਨੂੰ 200 ਯੂਨਿਟਾਂ ਮਾਫ ਸੀ, ਉਹ ਪਰਿਵਾਰ ਫਿਰ 200 ਤੱਕ ਸੀਮਤ ਰੱਖਣ ਦੀ ਕੋਸ਼ਿਸ਼ ਕਰਦੇ ਕਿ ਇਹ ਤੋਂ ਵਧੇ ਨਾ ਭਾਈ, ਨਹੀਂ ਤਾਂ ਬਿੱਲ ਆ ਜਾਊਗਾ। ਹੁਣ ਉਹਨਾਂ ਪਰਿਵਾਰਾਂ ਨੂੰ ਵੀ 300 ਹੋ ਗਿਆ ਤੇ ਇਸ ਲਈ ਕਹਿੰਦੇ ਕਿ ਉੱਥੇ ਖਪਤ ਵੱਧ ਗਈ, ਅਗਲੇ ਕਹਿੰਦੇ 300 ਤੱਕ ਜਿਵੇਂ ਮਰਜ਼ੀ ਚਲਾਓ। ਦੂਸਰੇ ਪਾਸੇ ਜਿਨ੍ਹਾਂ ਦੀ 400 500 ਯੂਨਿਟ ਸੀ, ਉਹਨਾਂ ਨੇ ਕੰਟਰੋਲ ਕਰਨਾ ਸ਼ੁਰੂ ਕਰ ਲਿਆ ਕਿ ਜ਼ੀਰੋ ਬਿੱਲ ਆਊਗਾ, 300 ਤੱਕ ਲਿਆਈਏ। ਪਰ ਕਹਿੰਦੇ ਕਿ ਉਹਨਾਂ ਨੂੰ ਕੁੰਡੀ ਲਾਉਣ ਦੇ ਫਾਰਮੂਲੇ ਦੱਸ ਦਿੱਤੇ ਕਿ ਕੋਈ ਚੱਕਰ ਨਹੀਂਗਾ, ਤੁਸੀਂ 300 ਤੱਕ ਜ਼ੀਰੋ ਲਿਆਓ, ਉਹ ਤੋਂ ਬਾਅਦ ਕੁੰਡੀ ਲਾ ਲਓ, 300 ਹੀ ਰੱਖੋ ਯੂਨਿਟ। ਬਿਨਾਂ, ਜਿਵੇਂ ਆਪਾਂ ਲਗਾਤਾਰ ਗੱਲ ਕਰਦੇ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਚਿੱਟਾ ਸਰਪੰਚ ਦੀ ਸਹਿਮਤੀ ਤੋਂ ਬਿਨਾਂ ਜੀ ਹੈ ਨਾ, ਥਾਣੇ ਦੀ ਹੱਦ ਦੇ ਵਿੱਚ ਥਾਣੇਦਾਰ ਦੀ ਸਹਿਮਤੀ ਤੋਂ ਬਿਨਾਂ, ਜ਼ਿਲ੍ਹੇ 'ਚ SSP ਤੋਂ ਬਿਨਾਂ, ਤੇ ਹਲਕੇ ਦੇ ਵਿੱਚ MLA ਤੋਂ ਬਿਨਾਂ, ਉਹਦੇ ਇਸ਼ਾਰੇ ਤੋਂ ਬਿਨਾਂ ਜਾਂ ਉਹਦੇ ਅਸ਼ੀਰਵਾਦ ਤੋਂ ਬਿਨਾਂ ਨਹੀਂ ਵਿਕ ਸਕਦਾ। ਉਸੇ ਤਰ੍ਹਾਂ ਬਿਜਲੀ ਦੀ ਚੋਰੀ ਬਿਜਲੀ ਵਿਭਾਗ ਦੀ ਮਿਹਰਬਾਨੀ ਤੋਂ ਬਿਨਾਂ ਨਹੀਂ ਹੋ ਸਕਦੀ। ਸੋ ਉਹਦੇ ਲਈ ਉਹਨਾਂ ਦਾ ਅਸ਼ੀਰਵਾਦ ਬਹੁਤ ਜ਼ਰੂਰੀ ਹੁੰਦਾ ਹੈ। ਕਈ ਸਿੱਧੀ ਜਈ ਤੱਕ ਪਹੁੰਚ ਕਰ ਲੈਂਦੇ ਨੇ ਭਾਈ, ਕੋਈ ਰਿਸ਼ਤੇਦਾਰੀ ਕੱਢ ਲੈਂਦੇ ਨੇ ਤੇ ਕੋਈ ਸਿਫਾਰਸ਼ੀ ਫੋਨ ਰੱਖਦੇ ਨੇ, ਉਹ ਚੱਲੀ ਜਾਂਦਾ। ਪਰ ਜਿਹੜੇ ਕੁੰਡੀ ਨਹੀਂ ਲਾਉਂਦੇ, ਉਹ ਫਿਰ ਯੂਨਿਟਾਂ ਘਟਾਉਣ ਦਾ ਖੇਡ ਖੇਡਦੇ ਆ। ਯੂਨਿਟਾਂ ਘਟਾਉਣ ਦਾ ਖੇਡ ਮਤਲਬ ਮੇਰੇ ਘਰੇ ਮੀਟਰ ਲੱਗਿਆ ਤੇ ਬਿੱਲ ਦੀ ਰੀਡਿੰਗ ਦੀ ਤਰੀਕ ਆ ਗਈ ਆ, ਤੇ ਮੈਂ ਮੀਟਰ ਤੇ ਜਾ ਕੇ ਦੇਖਦਾ ਕਿ ਯੂਨਿਟਾਂ ਤਾਂ 670 ਹੋ ਗਈਆਂ, ਪਰ ਮਾਫ ਮੈਨੂੰ 300 ਹਿਸਾਬ ਨਾਲ 600 ਨੇ। ਹੁਣ ਜੇ 70 ਯੂਨਿਟਾਂ ਵਿੱਚ ਐਡ ਹੁੰਦੀਆਂ ਤਾਂ ਮੈਨੂੰ 670 ਦਾ ਬਿੱਲ ਆਉਂਦਾ ਜੀ, ਤੇ ਮੈਂ 670 ਯੂਨਿਟਾਂ ਦਾ ਬਿੱਲ ਭਰਨ ਦੀ ਬਜਾਏ 500 ਰੁਪਇਆ ਰੀਡਰ ਦੀ, 200 ਰੁਪਇਆ ਰੀਡਰ ਦੀ ਜੇਬ 'ਚ ਪਾਉਣਾ, ਜਿਹੜਾ ਮੀਟਰ ਰੀਡਿੰਗ ਲੈਣ ਆਉਂਦਾ ਕਿ ਆ ਫੜ ਤੂੰ ਆਪਣਾ ਚਾਹ ਪਾਣੀ ਪੀ ਲਈ ਯਾਰ, ਮੇਰੀਆਂ 590 ਲਿਖ ਜਾ ਬਸ। ਇਹ ਖੇਡ ਵੱਡੀ ਤਾਦਾਦ 'ਚ ਪੰਜਾਬ ਸ਼ੁਰੂ ਹੋਇਆ ਕਿ ਮੀਟਰ ਰੀਡਰ, ਮੈਂ ਨਹੀਂ ਕਹਿੰਦਾ ਸਾਰੇ ਮੀਟਰ ਰੀਡਰ ਕਰਪਟ ਨੇ ਜੀ, ਪਰ ਸਾਰੇ ਮੀਟਰ ਰੀਡਰ ਇਮਾਨਦਾਰ ਵੀ ਨਹੀਂ ਨਾ। ਹਾਂਜੀ, ਸਾਰਾ ਸਿਸਟਮ ਸਾਡਾ ਜੇ ਭ੍ਰਸ਼ਟਾਚਾਰ ਨਹੀਂ ਹੈ ਤਾਂ ਸਾਰਾ ਸਿਸਟਮ ਇਮਾਨਦਾਰ ਵੀ ਨਹੀਂ ਆ। ਉਸੇ ਸਿਸਟਮ ਦਾ ਹਿੱਸਾ ਮੀਟਰ ਰੀਡਰ ਨੇ, ਉਸੇ ਸਿਸਟਮ ਦਾ ਹਿੱਸਾ ਲੋਕ ਨੇ ਜਿਨ੍ਹਾਂ ਨੇ ਬਿਜਲੀ ਦੇ ਬਿੱਲ ਭਰਨੇ ਨੇ। ਸੋ ਦੋਵਾਂ ਦੀ ਮਿਲੀ ਭੁਗਤਣ ਵਾਲੇ ਖੇਡ ਹੁੰਦਾ ਕਿ ਲਗਾਤਾਰ 600 ਯੂਨਿਟ ਤੋਂ ਘੱਟ ਦਿਖਾਉਣ ਦੇ ਲਈ ਮੀਟਰ ਰੀਡਰਾਂ ਦੀ ਜੇਬ ਗਰਮ ਕੀਤੀ ਜਾਂਦੀ ਆ। 22 ਮੀਟਰ ਰੀਡਰ ਇਹੋ ਜਿਹੇ ਰਡਾਰ ਤੇ ਆਏ ਨੇ ਜੀ 22 ਮੀਟਰ ਰੀਡਰ, ਤੇ ਬਕਾਇਦਾ ਸਰਕਲ ਜ਼ੋਨਲ ਮੈਨੇਜਰ ਵੀ ਬਰਖਾਸਤ ਕੀਤੇ ਗਏ ਨੇ। 22 ਮੀਟਰ ਰੀਡਰ ਤੇ ਸਰਕਲ ਜ਼ੋਨਲ ਮੈਨੇਜਰ ਇਹ ਰਡਾਰ ਤੇ ਆਏ ਤੇ ਉਹਨਾਂ ਨੂੰ ਬਕਾਇਦਾ ਤੌਰ ਤੇ ਬਰਖਾਸਤ ਕਰ ਦਿੱਤਾ ਗਿਆ ਹੈ ਨਾ। ਮੀਟਰ ਰੀਡਰ ਲੁਧਿਆਣੇ ਨਾਲ ਸੰਬੰਧਿਤ ਨੇ, ਜਲੰਧਰ ਨਾਲ ਸੰਬੰਧਿਤ ਨੇ, ਤੇ ਪਾਵਰਕਾਮ ਦੇ ਵਿਭਾਗੀਆਂ ਨੇ ਕਿਹਾ ਕਿ ਇਹ ਹਰ ਜ਼ਿਲ੍ਹੇ 'ਚ ਅਸੀਂ ਹੁਣ ਇਹ ਮੁਹਿੰਮ ਚਲਾਈ ਆ। ਹੁਣ ਇਹਨਾਂ ਨੇ ਕ੍ਰਾਸ ਚੈਕਿੰਗ ਸ਼ੁਰੂ ਕੀਤੀ ਆ, ਬਿਨਾਂ ਦੱਸੇ ਮੀਟਰ ਰੀਡਰ ਤੋਂ ਬਾਅਦ ਮੀਟਰ ਚੈੱਕ ਕੀਤਾ ਜਾਂਦਾ ਤੇ ਫਿਰ ਉਹਦਾ ਮੁਲਾਂਕਣ ਕੀਤਾ ਜਾਂਦਾ ਕਿ ਮੀਟਰ ਰੀਡਰ ਨੇ ਜਿਹੜੀਆਂ ਯੂਨਿਟਾਂ ਲਿਖੀਆਂ ਕਿ ਉਹ ਸਹੀ ਹੈ। ਅਚਨਚੇਤ ਕਿਸੇ ਦੇ ਵੀ ਰੈਂਡਮਲੀ ਉਹ ਮੀਟਰ ਚੈੱਕ ਕੀਤੇ ਜਾ ਰਹੇ ਨੇ ਤੇ ਉਹ 'ਚ ਜਿਹੜਾ ਇਲਾਕਾ ਫਸ ਰਿਹਾ ਫਿਰ ਉੱਥੇ ਗਹਿਰਾਈ ਨਾਲ ਜਾਂਚ ਹੁੰਦੀ ਆ ਤੇ ਜਿਹਦੇ ਵਿੱਚੋਂ ਗੱਲ ਸਾਹਮਣੇ ਆਉਣ ਲੱਗੀ ਆ। ਸੋ ਜਾਂ ਤਾਂ ਇਹਦੇ ਨਾਲ ਠੀਕ ਹੋ ਜੂ ਸਿਸਟਮ, ਜਾਂ ਇਹਦੇ ਨਾਲ ਹੋਰ ਕਰਪਟ ਹੋ ਜੂ। ਕਹਿੰਦੇ ਕਿ ਇੱਕ ਰਾਜੇ ਨੇ ਦੁੱਧ ਲਵਾਇਆ ਕਿ ਵੀ ਮੈਂ ਇਹਨੂੰ ਸ਼ੁੱਧ ਦੁੱਧ ਲੈਣਾ ਜੀ, ਤੇ ਉਹ ਦੁੱਧ ਬੜਾ ਕਮਾਲ ਦਾ ਆਉਂਦਾ ਸੀ ਤੇ ਉਹਨੂੰ ਸ਼ੱਕ ਹੋਣ ਲੱਗ ਗਿਆ ਕਿ ਯਾਰ ਜਿਹੜਾ ਮੇਰਾ ਇਹ ਬੰਦਾ ਹੈ ਇਹ ਥੋੜੀ ਜਿਹੀ ਹੁਣ ਗੜਬੜ ਕਰਨ ਲੱਗ ਗਿਆ, ਇਹ 'ਚ ਪਾਣੀ ਮਿਲਾਉਂਦਾ ਜੀ, ਤੇ ਉਹ ਪੈਸੇ ਵੱਧ ਖਾਂਦਾ, ਫਿਰ ਇਹਦਾ ਮਤਲਬ ਜੇ ਪਾਣੀ ਮਿਲਾਊਗਾ ਹੈ ਨਾ। ਤੇ ਉਹਨੇ ਰਾਜੇ ਨੇ ਉਹਦੀ ਚੈਕਿੰਗ ਦੇ ਲਈ ਇੱਕ ਬੰਦਾ ਰੱਖਤਾ ਉਹਦੇ ਤੇ, ਠੀਕ ਹੈ, ਤੇ ਉਹ ਚੈਕਿੰਗ ਤੇ ਬੰਦਾ ਰੱਖਣ ਤੋਂ ਬਾਅਦ ਦੁੱਧ ਹੋਰ ਪਤਲਾ ਹੋ ਗਿਆ ਕਿਉਂਕਿ ਹਿੱਸਾ ਉਹਦਾ ਵੀ ਸ਼ਾਮਲ ਹੋ ਗਿਆ। ਹਾਂਜੀ, ਉਹਨੇ ਤੀਆ ਬੰਦਾ ਰੱਖਤਾ, ਦੁੱਧ ਜਮਾ ਪਾਣੀ ਬਣ ਗਿਆ। ਉਹ ਰਾਜਾ ਕਹਿੰਦਾ ਯਾਰ ਇਹਦੇ ਨਾਲ ਤਾਂ ਪਹਿਲੇ ਨਾਲ ਹੀ ਠੀਕ ਸੀ, ਘੱਟੋ ਘੱਟ ਠੀਕ ਤਾਂ ਹੁੰਦਾ ਸੀ, ਉੱਪਰ ਵਾਲੇ ਦੋ ਤਾਂ ਹਟਾਓ। ਸੋ ਹੁਣ ਜਾਂ ਤਾਂ ਇਹਦੇ ਨਾਲ ਸੁਧਾਰ ਹੋ ਜਾਊਗਾ ਕਿ ਮੀਟਰ ਰੀਡਰਾਂ ਵਾਲੀ ਚੋਰੀ ਫੜੀ ਜਾਊਗੀ, ਜਾਂ ਐ ਨਾ ਹੋਵੇ ਕਿ ਹਾਂ ਚੋਰੀ ਮੀਟਰ ਰੀਡਰ ਦੇ ਜਿਹੜਾ ਖਪਤਕਾਰ ਆਪਣੇ ਪੈਸੇ ਬਚਾਉਂਦਾ ਉਹਨੂੰ ਦੋ ਹੋਰ ਨੂੰ ਪੈਸੇ ਦੇਣੇ ਪੈ ਜਾਣ, ਦੁੱਧ ਹੋਰ ਪਾਣੀ ਬਣ ਜਾਵੇ। ਸੋ ਕਿਤੇ ਇਹ ਨਾ ਹੋਵੇ, ਇਹ ਵੀ ਇੱਕ ਫਿਕਰਮੰਦੀ ਆ। ਪਰ ਫਿਰ ਵੀ ਪਾਵਰਕਾਮ ਵਿਭਾਗ ਇਸ ਮਸਲੇ ਦੀ ਨਜ਼ਰਸਾਨੀ ਕਰ ਰਿਹਾ ਕਿਉਂਕਿ ਅਸਲ 'ਚ ਪੰਜਾਬ ਦੇ ਪਾਵਰਕਾਮ ਵਿਭਾਗ ਦੀ ਹਾਲਤ ਬਹੁਤ ਪਤਲੀ ਆ, ਸਥਿਤੀ ਬਹੁਤ ਮਾੜੀ ਆ, ਤੇ ਉਹਦੇ ਉੱਤੇ ਇਹ ਆਰਥਿਕ ਬੋਝ ਜਿਹੜਾ ਲਗਾਤਾਰ ਪੈ ਰਿਹਾ ਉਸ ਨੂੰ ਲੈ ਕੇ ਪੰਜਾਬ ਇੱਕ ਨਵੀਂ ਮੁਸੀਬਤ 'ਚ ਘਿਰਦਾ ਜਾ ਰਿਹਾ। ਬਿਜਲੀ ਸੰਕਟ ਵੀ ਖੜਾ ਹੋਣ ਦੀ ਸਥਿਤੀ ਪੈਦਾ ਹੋ ਰਹੀ ਆ ਤੇ ਆਰਥਿਕ ਬੋਝ ਵੀ ਸਾਡੇ ਤੇ ਲਗਾਤਾਰ ਵੱਧ ਰਿਹਾ, ਤੇ ਇਸ ਵਿਚਾਲੇ ਮੀਟਰ ਰੀਡਰ ਬਿਜਲੀ ਅਧਿਕਾਰੀਆਂ ਦੀ ਸਹਿਮਤੀ ਨਾਲ ਜਿਹੜਾ ਘੱਟ ਰੀਡਿੰਗ ਦਿਖਾਈ ਜਾਂਦੀ ਆ ਉਹਦੇ ਨਾਲ ਬਿਜਲੀ ਦੀ ਚੋਰੀ ਦਾ ਖੇਡ ਵੀ ਔਰ ਬਿਜਲੀ ਬਿੱਲ ਜ਼ੀਰੋ ਆਉਣ ਦਾ ਖੇਡ ਵੀ ਜਾਰੀ ਹੈ, ਜਿਹਦੇ ਕਾਰਨ ਹੁਣ ਇਹ ਅਫਸਰ ਅਧਿਕਾਰੀ ਰਡਾਰ ਤੇ ਨੇ ਤੇ ਛਾਪਿਆਂ 'ਚ 22 ਜ਼ੋਨਲ ਮੈਨੇਜਰ ਜਾਂ ਮੀਟਰ ਰੀਡਰ ਫੜੇ ਗਏ ਤੇ ਇਹਨੂੰ ਬਰਖਾਸਤ ਕੀਤਾ ਗਿਆ ਤੇ ਹੋਰਾਂ ਦੀ ਵੀ ਫਾਈਲਾਂ ਕਈਆਂ ਦੀ ਤਿਆਰ ਨੇ। ਪ੍ਰਵੀਨ ਜੀ 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 ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਮਹਿਲਾ ਰਾਖਵਾਂਕਰਨ ਬਿੱਲ ਦੀ। ਕਹਿੰਦੇ ਮਹਿਲਾ ਰਾਖਵਾਂਕਰਨ ਬਿੱਲ ਲਿਆਉਣ ਦੇ ਲਈ ਸੀਗਾ ਵਿਸ਼ੇਸ਼ ਸੈਸ਼ਨ ਤੇ ਇੱਕ ਦਿਨ ਪਹਿਲਾਂ ਹੀ ਖਤਮ ਕਰਤਾ। ਪ੍ਰਵੀਨ ਜੀ, ਜਦੋਂ ਇਹ ਸੈਸ਼ਨ ਦੀ
ਘੁਸਰ ਮੁਸਰ ਹੋ ਰਹੀ ਸੀ, ਆਪਾਂ ਉਸੇ ਦਿਨ ਗੱਲ ਕਰ ਰਹੇ ਸੀ ਕਿ ਚਾਹੇ ਤਾਂ ਇਹਦੇ ਵਿੱਚ ਇੱਕ ਦੇਸ਼ ਇੱਕ ਚੋਣ ਵਾਲਾ ਫਾਰਮੂਲਾ ਲਿਆਉਣ, ਚਾਹੇ ਇਹਦੇ ਵਿੱਚ ਬੀਬੀਆਂ ਲਈ ਵੱਖਰੀਆਂ 180 ਦੇ ਕਰੀਬ ਸੀਟਾਂ ਵਧਾਉਣ ਵਾਲਾ ਫਾਰਮੂਲਾ ਲਿਆਉਣ, ਹੈ ਨਾ, ਜਿੱਥੇ 20 ਲੱਖ ਦੇ ਕਰੀਬ ਵੋਟਰ ਉੱਥੇ 2-2, ਚਾਹੇ ਇਹ ਮਤਲਬ ਕਿ ਮਹਿਲਾ ਰਾਖਵਾਂ ਕਰਨ ਵਾਲਾ ਬਿੱਲ ਲਿਆਉਣ ਜੀ। ਸੋ ਇਹ ਤਿੰਨਾਂ ਗੱਲਾਂ ਦੀ ਚਰਚਾ ਆਪਾਂ ਪਹਿਲਾਂ ਹੀ ਕਰ ਰਹੇ ਸੀ, ਔਰ ਇਹ ਬਿਲਕੁਲ ਉਸੇ ਰੂਪ ਦੇ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਦੇ ਰੂਪ ਸਾਹਮਣੇ ਆਇਆ, ਔਰ ਬਕਾਇਦਾ ਤੌਰ ਤੇ ਅੰਦਰ ਲੀਡਰਾਂ ਨੂੰ ਕਹਿਣਾ ਪਿਆ ਕਿ ਜਨਾਬ ਮੈਂਬਰ ਪਾਰਲੀਮੈਂਟ ਨੂੰ ਤਾਂ ਨਹੀਂ ਪਤਾ ਸੀ, ਪਰ ਉਪ ਰਾਸ਼ਟਰਪਤੀ ਸਾਹਿਬ ਨੂੰ ਪਤਾ ਸੀਗਾ ਕਿ ਇਹ ਤਾਂ ਪ੍ਰੋਗਰਾਮਾਂ 'ਚ 2 ਦਿਨ ਪਹਿਲਾਂ 4 ਦਿਨ ਪਹਿਲਾਂ ਕਹਿਣ ਲੱਗੇ ਸੀਗੇ ਕਿ ਹਾਂ ਜੀ ਬੀਬੀਆਂ ਲਈ ਇੱਕ ਤੋਹਫਾ ਆ ਸਕਦਾ ਹੈ। ਸੋ ਇਹਦਾ ਮਤਲਬ ਅੰਦਰ ਘੁਸਰ ਮੁਸਰ ਤਾਂ ਸ਼ੁਰੂ ਹੋ ਗਈ ਸੀ। ਸੋ ਇਹ ਸਾਰੇ ਵਰਤਾਰੇ 'ਚੋਂ ਇਹ ਬਿੱਲ ਪੇਸ਼ ਹੋਇਆ, ਲੋਕ ਸਭਾ 'ਚ ਬਹਿਸ ਹੋਈ, ਬਹਿਸ ਹੋਣ ਤੋਂ ਬਾਅਦ ਪਾਸ ਹੋਇਆ, ਸਰਬਸੰਮਤੀ ਨਾਲ ਲਗਭਗ ਪਾਸ ਹੋਇਆ। 2 ਮੈਂਬਰਾਂ ਨੇ ਵੋਟ ਵਿਰੋਧ 'ਚ ਪਾਈ, ਬਾਕੀ ਸਾਰਿਆਂ ਨੇ ਹੱਕ 'ਚ ਪਾਈ। ਉਸ ਤੋਂ ਬਾਅਦ ਰਾਜ ਸਭਾ 'ਚ ਆਇਆ, ਕੱਲ ਦੇਰ ਰਾਤ ਤੱਕ ਲਾਈਵ ਚੱਲਦਾ ਰਿਹਾ, ਅਸੀਂ ਦੇਖਦੇ ਰਹੇ, ਦੇਰ ਰਾਤ ਜਾ ਕੇ ਰਾਜ ਸਭਾ 'ਚ ਵੀ ਪਾਸ ਹੋ ਗਿਆ। ਲਗਭਗ ਵਿਰੋਧੀ ਦਲਾਂ ਦੀ ਸਹਿਮਤੀ ਸੀ ਇਸ ਬਿੱਲ ਦੇ ਉੱਤੇ, ਹੈ ਨਾ। ਸੋ ਪਾਸ ਹੋਣ ਤੋਂ ਬਾਅਦ 2-3 ਮੁੱਦਿਆਂ ਤੇ ਬਹਿਸ ਹੁੰਦੀ ਰਹੀ ਕਿ ਇੱਕ ਤਾਂ OBC ਨੂੰ ਕਿਉਂ ਬਾਹਰ ਰੱਖਿਆ ਜੀ, ਇਹਦੇ ਵਿੱਚ ਕਿਉਂ ਨਹੀਂ ਲਿਆਂਦਾ ਜੀ, ਘੱਟ ਗਿਣਤੀਆਂ ਨੂੰ ਕਿਉਂ, ਉਹ ਕਹਿੰਦੇ ਨਹੀਂ ਜੀ ਜਿਵੇਂ ਪੈਮਾਨਾ ਹੈਗਾ ਉਵੇਂ ਮਿਲੂਗਾ ਜੀ, ਤੁਸੀਂ ਮੁੱਦਾ ਬਣਾ ਰਹੇ ਹੋ। ਦੂਸਰਾ ਵਿਰੋਧੀ ਧਿਰ ਕਹਿੰਦੇ ਜੀ ਇਹਨੂੰ ਹੁਣੇ ਲਾਗੂ ਕਰ ਦਿਓ, ਨੋਟਬੰਦੀ ਵੀ ਤਾਂ ਤੁਰੰਤ ਲਾਗੂ ਕੀਤੀ ਸੀ, GST ਦਾ ਤੁਰੰਤ ਲਾਗੂ ਕੀਤੀ ਸੀ, ਇਹ ਹੁਣੇ ਲਾਗੂ ਕਿਉਂ ਨਹੀਂ ਕਰਦੇ, ਜਦੋਂ ਕਿ ਇਹ ਵਿਰੋਧੀ ਧਿਰ ਵਾਲੇ ਜਿਹੜਾ ਮੁੱਦਾ ਚੱਕ ਰਹੇ ਸੀ ਉਹਨਾਂ ਨੂੰ ਵੀ ਪਤਾ ਸੀ ਕਿ ਲਾਗੂ ਹੋ ਨਹੀਂ ਸਕਦਾ ਹੁਣ, ਕਿਉਂਕਿ ਜਨਗਣਨਾ ਹੋਊਗੀ, ਜਨਗਣਨਾ ਤੋਂ ਬਾਅਦ ਨਵੀਂ ਹੱਦਬੰਦੀ ਹੋਊਗੀ, ਨਵੀਂ ਹੱਦਬੰਦੀ ਤੋਂ ਬਾਅਦ ਇਹ ਲਾਗੂ ਹੋਊਗਾ, ਉਹਦੇ ਨਾਲ ਸੀਟਾਂ ਹੋਰ ਵੀ ਵਧਣਗੀਆਂ। ਸੋ 181 ਦੇ ਕਰੀਬ ਸੀਟਾਂ ਬੀਬੀਆਂ ਨੂੰ ਲਈ ਰਾਖਵੀਆਂ ਹੋ ਗਈਆਂ 543 ਦੇ ਹਵਾਲੇ ਨਾਲ। ਪਰ ਜੇਕਰ ਮਤਲਬ ਕਿ ਸੀਟਾਂ ਵੱਧਦੀਆਂ ਨੇ ਫਿਰ ਇਹ ਸੀਟਾਂ ਦੀ ਗਿਣਤੀ ਹੋਰ ਵਧਣੀ ਆ। ਸੋ ਜਿੱਦਾਂ ਹੀ ਰਾਤ ਰਾਜ ਸਭਾ 'ਚ ਪਾਸ ਹੋਇਆ ਉਹ ਤੋਂ ਬਾਅਦ ਕਹਿੰਦੇ ਜੀ ਸੈਸ਼ਨ ਖਤਮ, ਅਗਲੇ ਸਮੇਂ ਲਈ ਉਠਾਉਣੇ ਆ। ਮਤਲਬ ਤੁਸੀਂ ਤਾਂ ਭਾਈ 18 ਤਰੀਕ ਤੋਂ 22 ਤਰੀਕ ਤੱਕ ਕਹੀ ਸੀ, ਤੇ ਫਿਰ 21 ਤਰੀਕ ਦੀ ਰਾਤ ਨੂੰ ਕਿਵੇਂ ਮੁੱਕ ਗਿਆ? ਇਹਦਾ ਮਤਲਬ ਮਕਸਦ ਸਿਰਫ ਤੁਹਾਡਾ ਮਹਿਲਾ ਰਾਖਵਾਂਕਰਨ ਬਿੱਲ ਲਿਆਉਣਾ ਤੇ ਉਹਨੂੰ ਪਾਸ ਕਰਾਉਣਾ, ਇੱਥੋਂ ਤੱਕ ਸੀਮਤ ਸੀ, ਇਹੀ ਖੇਡ ਸੀ ਜੀ। 5 ਦਿਨਾਂ ਦਾ ਵਿਸ਼ੇਸ਼ ਸੈਸ਼ਨ 4 ਦਿਨਾਂ 'ਚ ਖਤਮ ਹੋ ਗਿਆ। ਮਤਲਬ ਹੁਣ ਕੰਮ ਖਤਮ ਹੋ ਗਿਆ ਦਾ ਮਤਲਬ, ਜਾਂ ਮਸਲੇ ਨਹੀਂ ਰਹੇ, ਜਾਂ ਸਿਰਫ ਮੁੱਦਾ ਹੀ ਇਹੀ ਸੀ ਜੀ। ਸੋ ਕੀ ਸਿਰਫ ਨਵੇਂ ਸੰਸਦ 'ਚ ਦਾਖਲ ਹੋ ਕੇ ਆਪਣੀਆਂ ਤਸਵੀਰਾਂ ਖਿਚਵਾਉਣਾ, ਆਪਣਾ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨਾ ਕਿ ਜੋ ਮੈਂ ਕੀਤਾ ਇਹ ਤੋਂ ਪਹਿਲਾਂ ਹੋਇਆ ਹੀ ਨਹੀਂ, 70 72 ਸਾਲਾਂ 75 ਸਾਲਾਂ 'ਚ ਹੁਣੇ ਹੋ ਰਿਹਾ, ਉਹ ਗੁਣਗਾਨ ਕਰਾਉਣਾ ਹੀ ਸੀ? ਜਾਂ ਮਹਿਲਾ ਰਾਖਵਾਂਕਰਨ ਦੇ ਬਿੱਲ ਦੇ ਉੱਤੇ ਇੱਕ ਸਿਆਸਤ ਜਿਹੜੀ ਸ਼ੁਰੂ ਹੋ ਗਈ ਆ? ਰਾਜੀਵ ਗਾਂਧੀ ਦਾ ਸੁਪਨਾ ਸੀ ਜੀ, ਕਾਂਗਰਸ ਕਹਿੰਦੀ ਅਸੀਂ ਪਹਿਲਾਂ ਰਾਜ ਸਭਾ 'ਚ ਪਾਸ ਕਰਾਇਆ ਸੀ ਜੀ, ਵੋਟਾਂ 'ਚ ਅਸੀਂ ਢੋਲ ਪਿੱਟਾਂਗੇ ਕਿ ਅਸੀਂ ਲੈ ਕੇ ਆਏ ਸੀ ਜੀ, ਇਹ ਤਾਂ ਹੁਣ ਆਪਣੀਆਂ ਉੱਪਰ ਚੇਪੀਆਂ ਲਾ ਰਹੇ ਨੇ। ਮੋਦੀ ਕਹਿੰਦੇ ਫਿਰ ਪਹਿਲਾਂ ਕਿਉਂ ਨਹੀਂ ਹੋ ਲਿਆ, ਲੋਕ ਸਭਾ 'ਚ ਤੁਸੀਂ ਕਿਉਂ ਨਹੀਂ ਪਾਸ ਕਰਾ ਲਿਆ, ਕਾਨੂੰਨ ਕਿਉਂ ਨਹੀਂ ਬਣਾ ਲਿਆ? ਇਹ ਅਸੀਂ ਉਹ ਮਾਵਾਂ ਭੈਣਾਂ ਦੀ ਸੇਵਾ ਕੀਤੀ ਆ, ਇਸ ਲਈ ਵੋਟਾਂ ਸਾਨੂੰ ਵੀ ਮਿਲਣੀਆਂ ਚਾਹੀਦੀਆਂ ਨੇ। ਇਹ ਸਿਰਫ ਵੋਟ ਸਿਆਸਤ ਆ। ਔਰ ਸੈਸ਼ਨ ਦੇ ਲਈ ਕਿੰਨੇ ਕੁ ਗੰਭੀਰ ਨੇ ਇਹਦਾ ਅੰਦਾਜ਼ਾ ਇੱਥੋਂ ਲਾ ਲਓ ਕਿ ਜੇ ਇੱਕ ਦਿਨ ਹੋਰ ਹੈਗਾ ਸੀ ਫਿਰ ਕਰ ਲੈਂਦੇ ਕਿਸੇ ਮਸਲੇ ਤੇ, ਮਣੀਪੁਰ ਵਾਲੇ ਤੇ ਮਸਲਾ ਤੇ ਗੱਲ ਹੋ ਸਕਦੀ ਸੀ, ਕੈਨੇਡਾ ਔਰ ਜਿਹੜਾ ਭਾਰਤ ਵਾਲਾ ਮਸਲਾ ਬਣਿਆ ਉਹਦੇ ਪਰ ਚਰਚਾ ਹੋ ਸਕਦੀ ਸੀ, ਹੈ ਨਾ, ਜੋ ਚੀਨ ਨਾਲ ਬਾਰਡਰ ਤੇ ਸਥਿਤੀ ਆ ਉਹਦੇ ਪਰ ਚਰਚਾ ਹੋ ਸਕਦੀ ਸੀ, ਭਾਰਤ ਦੀ ਜੋ ਆਰਥਿਕ ਸਥਿਤੀ ਆ ਉਹਦੇ ਪਰ ਚਰਚਾ ਹੋ ਸਕਦੀ ਸੀ। ਕਿੰਨੇ ਪਹਿਲੂ ਨੇ, ਬੇਰੁਜ਼ਗਾਰੀ ਵਾਲਾ ਮਸਲਾ ਬਕਾਇਦਾ ਤੌਰ ਤੇ ਤੰਜ ਸੁਣਨ ਨੂੰ ਮਿਲੇ ਅਮਿਤ ਸ਼ਾਹ ਨੂੰ ਕਿ 2 ਕਰੋੜ ਨੌਕਰੀਆਂ ਦੇਣੀਆਂ ਸੀ, 15-15 ਲੱਖ ਖਾਤਿਆਂ 'ਚ ਪਾਉਣਾ ਸੀ। ਉਹ ਜੁਮਲੇ ਸਾਹਿਬ ਤੋਂ ਹੀ ਕਿਤੇ ਮਹਿਲਾ ਰਾਖਵਾਂਕਰਨ 2024 ਤੱਕ ਚੱਲੇ, ਉਸ ਤੋਂ ਬਾਅਦ ਪਤਾ ਲੱਗੇ ਜੁਮਲਾ ਇਹ ਤੰਜ ਸੁਣਨ ਨੂੰ ਮਿਲੇ। ਬੇਸ਼ੱਕ ਇਹ ਹੋ ਜਾਣਾ, ਹੁਣ ਰੋਕਣਾ ਬਹੁਤ ਮੁਸ਼ਕਲ ਹੋਊਗਾ, ਪਰ ਇਹਦੇ ਲਈ 2029 ਤੱਕ ਦਾ ਇੰਤਜ਼ਾਰ ਤਾਂ ਕਰਨਾ ਹੀ ਪੈ ਜਾਣਾ, ਕਿਉਂਕਿ 26-27 ਤੋਂ ਪਹਿਲਾਂ ਜਨਗਣਨਾ ਨਹੀਂ ਹੋਣੀ। ਜਨਗਣਨਾ ਤੋਂ ਬਾਅਦ ਹੱਦਬੰਦੀ ਨੂੰ ਵੀ ਸਮਾਂ ਚਾਹੀਦਾ। ਇਸ ਲਈ ਇਹ ਸਾਰਾ ਸਿਰਫ ਵੋਟ ਬੈਂਕ ਦਾ ਰੂਪ ਸੀ, ਤੇ ਹੁਣ ਇਹ ਸਪਸ਼ਟ ਹੋ ਗਿਆ ਕਿ ਸੈਸ਼ਨ ਸਿਰਫ ਤੇ ਸਿਰਫ ਮਹਿਲਾ ਰਾਖਵਾਂਕਰਨ ਬਿੱਲ ਨੂੰ ਲਿਆਉਣ ਦੇ ਲਈ, ਉਹਨੂੰ ਪਾਸ ਕਰਾਉਣ ਦੇ ਲਈ ਉਲੀਕਿਆ ਗਿਆ ਇੱਕ ਪ੍ਰੋਗਰਾਮ ਸੀ, ਤੇ ਉਹਦੇ ਬਾਅਦ ਇੱਕ ਦਿਨ ਰਹਿੰਦਿਆਂ ਹੀ ਪਹਿਲਾਂ ਇਹਨੂੰ ਉਠਾ ਦਿੱਤਾ ਗਿਆ ਜੀ। ਤੇ ਅਗਲੀ ਗੱਲ ਕਰ ਲਈਏ ਸ਼ਰਮਾ ਜੀ, ਜਾਂਦੇ ਜਾਂਦੇ ਭਾਰਤ ਕੈਨੇਡਾ ਤਣਾਅ ਦੀ, ਕਹਿੰਦੇ ਜੇ ਇਸ ਤਣਾਅ ਦਾ ਜਿਹੜਾ ਅਸਰ ਆ ਉਹਦੇ ਕਰਕੇ ਭਾਰਤੀ ਮੂਲ ਦੇ ਜਿਹੜੇ ਨਾਗਰਿਕ ਆ ਉਹਨਾਂ ਦੇ ਲਈ ਤਾਂ ਘਰ ਵਾਪਸੀ ਔਖੀ ਹੋਊਗੀ ਤੇ ਵਿਦਿਆਰਥੀ ਫਿਕਰਮੰਦ। ਪ੍ਰਵੀਨ ਜੀ, ਭਾਰਤ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਕਿ ਜਿਹੜੇ ਕੈਨੇਡੀਅਨ ਨਾਗਰਿਕ ਨੇ ਜੀ ਉਹਨਾਂ ਨੂੰ ਭਾਰਤੀ ਵੀਜ਼ਾ ਨਹੀਂ ਮਿਲੂਗਾ ਜੀ। ਇਹਦੇ ਨਾਲ ਜਿਹੜੇ ਕੈਨੇਡਾ ਦੇ ਮੂਲ ਨਾਗਰਿਕ ਨੇ ਉਹਨਾਂ ਤੇ ਤਾਂ ਕੋਈ ਅਸਰ ਨਹੀਂ ਪੈਣਾ ਜੀ, ਪਰ ਜਿਹੜੇ ਮੂਲ ਭਾਰਤੀ ਨੇ ਪਰ ਉੱਥੇ ਜਾ ਕੇ ਉਹਨਾਂ ਨੇ ਕੈਨੇਡੀਅਨਸ਼ਿਪ ਲੈ ਲਈ, ਕੈਨੇਡੀਅਨ ਨਾਗਰਿਕਤਾ ਲੈ ਲਈ, ਕੈਨੇਡੀਅਨ ਪਾਸਪੋਰਟ ਹੈ, ਉਹਨਾਂ ਦੇ ਲਈ ਹੁਣ ਭਾਰਤ ਆਉਣਾ ਔਖਾ ਹੈ। ਔਰ ਇਹ ਆਉਣ ਵਾਲੇ ਦਿਨ ਦੁਸ਼ਹਿਰਾ, ਦੀਵਾਲੀ, ਤਿਉਹਾਰ, ਸਰਦੀਆਂ, ਇਹ ਸਾਰਿਆਂ ਦੇ ਹਵਾਲੇ ਨਾਲ ਜਿਹੜੇ ਲੋਕ ਇੱਧਰੋਂ ਗਏ ਹੁੰਦੇ ਨੇ ਉਹਨਾਂ ਕਿੰਨਿਆਂ ਨੇ ਆਉਣਾ, ਕਿਸੇ ਨੇ ਵਿਆਹ 'ਚ, ਕਿਸੇ ਨੇ ਮਰਗਤ 'ਚ, ਕਿਸੇ ਨੇ ਕਿਸੇ ਸਮਾਗਮ 'ਚ, ਉਹ ਸਾਰੇ ਇੱਧਰ ਪ੍ਰੋਗਰਾਮਾਂ ਲਈ ਆਉਣਾ। ਸੋ ਸਾਰਿਆਂ ਦੇ ਉੱਤੇ ਰੋਕ ਲੱਗੀ ਆ, ਤੇ ਇਹਦਾ ਅਸਰ ਇਕੱਲੇ ਪੰਜਾਬ 'ਚ ਤਾਂ ਪੈਣਾ ਨਹੀਂ,
ਪੈਣਾ ਤਾਂ ਪੂਰੇ ਮੁਲਕ ਤੇ ਹੈ, ਪੂਰੇ ਭਾਰਤ ਦੇ ਹੋਰ ਸੂਬਿਆਂ ਦੇ ਕਿੰਨੇ ਲੋਕ ਨੇ ਜਿਹੜੇ ਉੱਥੇ ਨਾਗਰਿਕ ਨੇ, ਠੀਕ ਹੈ ਜੀ, ਹੈਨਾ। ਪਰ ਉਹ ਜਾਂ ਤਾਂ ਡਰਦੇ ਨਹੀਂ ਕੁਸਕਣਗੇ, ਹੈਨਾ, ਜਾਂ ਭਗਤੀ 'ਚ ਜਿਹੜੀ ਮੋਦੀ ਭਗਤੀ ਆ ਉਹਦੇ ਕਰਕੇ ਦੜ ਵੱਟਣਗੇ, ਉਹ ਚੁੱਪ ਰਹਿਣਗੇ ਤੇ ਬੋਲਣ ਲਈ ਪੰਜਾਬੀ ਸਵਾਲ ਖੜੇ ਕਰਨਗੇ, ਤੇ ਜਿਹੜਾ ਪੰਜਾਬੀ ਬੋਲੂਗਾ ਉਹ ਉਦਣੇ ਖਾਲਿਸਤਾਨੀ ਆ ਜੀ, ਹੈਨਾ। ਮਤਲਬ ਇਹ ਇੱਕ ਪੈਮਾਨਾ ਤੈਅ ਕਰ ਲਿਆ। ਤੇ ਮੈਂ ਇਹ ਗੱਲ ਮਤਲਬ ਕਿ ਸਮਝ ਨਹੀਂ ਆਉਂਦੀ ਪ੍ਰਵੀਨ ਜੀ, ਜੇ ਹੁਣ ਭਾਰਤ ਸਰਕਾਰ ਨੇ ਉੱਥੇ ਕਿਹਾ ਕਿ ਕੈਨੇਡੀਅਨ ਸੁਰੱਖਿਅਤ ਨਹੀਂ ਹੈ ਭਾਰਤੀ ਨਾਗਰਿਕਾਂ ਲਈ, ਤੇ ਫਿਰ ਜਿੰਨੇ ਭਗਤ ਨੇ ਉਹ ਤਾਂ ਪਹਿਲੇ ਦਿਨ ਆਪਣਾ ਝੋਲਾ ਚੱਕ ਕੇ ਆ ਜਾਓ ਨਾ ਫਿਰ ਵਾਪਸ ਜੀ। ਸਹੀ, ਉਹ ਕੈਨੇਡਾ ਕਿਉਂ ਬੈਠੇ ਨੇ? ਪਰ ਜੇ ਉਧਰੋਂ ਇਹ ਲੋਕ ਆਉਂਦੇ ਨੇ, ਜਾਂ ਜਿਵੇਂ ਮਤਲਬ ਕਿ ਉਧਰੋਂ ਪੰਨੂ ਵਰਗਾ ਧਮਕੀਆਂ ਦੇਈ ਜਾਂਦਾ ਹੈ ਨਾ, ਕਿ ਚਲੇ ਜਾਣ ਹਿੰਦੂ, ਛੱਡ ਕੇ ਚਲੇ ਜਾਣ, ਜੇ ਉਹ, ਇਹ ਤੁਸੀਂ ਕਿਤੇ ਭਾਰਤ ਸਰਕਾਰ ਦਾ ਹੀ ਕੰਮ ਤਾਂ ਨਹੀਂ ਕਰ ਰਹੇ। ਤੁਸੀਂ ਉਹਨਾਂ ਲਈ ਕੰਮ, ਕਿ ਤੁਸੀਂ ਕਹੋ ਕਿ ਹਾਂ ਇੱਥੋਂ ਨਿਕਲੋ ਜੀ, ਤੁਸੀਂ ਦੋ ਧਿਰਾਂ 'ਚ ਵਿਵਾਦ ਖੜਾ ਕਰੋ ਤੇ ਬਾਕੀ ਸੂਬਿਆਂ ਦੇ ਵਿੱਚ, ਭਾਰਤ ਦੇ ਵਿੱਚ ਪੰਜਾਬ ਨੂੰ ਛੱਡ ਕੇ ਮੋਦੀ ਭਗਤੀ ਹੋਰ ਜਾਗ ਜਾਣ ਕੇ ਦੇਖੋ ਜੀ ਧੱਕਾ ਹੋ ਗਿਆ, ਹਿੰਦੂ ਨਾਲ ਹੋ ਗਿਆ। ਇਹ ਵੋਟ ਬੈਂਕ ਦੀ ਸਿਆਸਤ ਤਾਂ ਨਹੀਂ ਕਿਤੇ, ਤੇ ਉਹਦੇ ਲਈ ਕਿਤੇ ਪੰਨੂ ਵਰਗੇ ਵੀ ਸਹਾਈ ਤਾਂ ਨਹੀਂ ਹੋ ਰਹੇ, ਇਹ ਵੀ ਸੋਚਣ ਦੀ ਲੋੜ ਹੈ। ਸੋ ਕੌਣ ਕਿਹਦੇ ਲਈ ਖੇਡੀ ਜਾਂਦਾ, ਕਿਹੜੇ ਪਾਸੇ ਖੇਡੀ ਜਾਂਦਾ, ਕਿਸੇ ਨੂੰ ਸਮਝ ਨਹੀਂ ਆ ਰਿਹਾ। ਪਰ ਇਹਦੇ ਨਾਲ ਪੰਜਾਬ ਦੇ ਵਾਸੀ ਜਿਹੜੇ ਅਸੀਂ ਰਿਐਕਟ ਕਰਨਾ ਜਾਣਦੇ ਹਾਂ, ਅਸੀਂ ਸਵਾਲ ਕਰਨਾ ਜਾਣਦੇ ਹਾਂ, ਉਹ ਫਿਕਰਮੰਦ ਵੀ ਨੇ, ਉਹ ਬੋਲਣਗੇ ਵੀ, ਤੇ ਇਹਦਾ ਲਾਹਾ 2024 ਦੀਆਂ ਵੋਟਾਂ 'ਚ ਲੈਣ ਦੀ ਕੋਸ਼ਿਸ਼ ਹੋਊਗੀ। ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਸਾਰੇ ਹਿੱਲੇ ਨਾਲ, ਕੈਨੇਡਾ ਨਾਲ ਜਿਹੜਾ ਵਿਵਾਦ ਵੱਧ ਰਿਹਾ, ਉਹਦਾ ਅਸਰ ਭਾਰਤੀਆਂ ਤੇ ਤਾਂ ਪੈਣਾ ਹੀ ਪੈਣਾ, ਪੰਜਾਬ ਦੇ ਮੂਲ ਵਾਸੀਆਂ ਤੇ, ਪੰਜਾਬ ਦੇ ਉਧਰ ਵਸ ਕੇ ਜਾ ਕੇ ਲਗੇ ਨਾਗਰਿਕਾਂ ਤੇ ਉੱਥੇ ਵਿਦਿਆਰਥੀ ਵੀਜ਼ਿਆਂ ਤੇ ਗਏ ਲੋਕਾਂ ਦੇ ਤਾਂ ਪੈਣੇ, ਬੱਚਿਆਂ ਤੇ ਪੈਣਾ ਹੀ ਪੈਣਾ, ਜਿਨ੍ਹਾਂ ਨੇ ਤਿਆਰੀ ਕੀਤੀ ਹੋਈ ਆ, ਜਿਹੜੇ ਮਾਪਿਆਂ ਨੇ ਫੀਸਾਂ ਭਰੀਆਂ ਹੋਈਆਂ, ਜਿਹੜੇ ਮਾਪਿਆਂ ਨੇ ਉੱਥੇ ਬੱਚਿਆਂ ਲਈ ਹੋਸਟਲ ਲੈ ਲਏ, ਘਰ ਲੈ ਲਏ ਕਿਰਾਏ ਤੇ, ਯੂਨੀਵਰਸਿਟੀਆਂ ਦੀ ਫੀਸਾਂ ਲੈ ਲਈਆਂ, ਟਿਕਟਾਂ ਖਰੀਦ ਲਈਆਂ ਜਹਾਜ਼ਾਂ ਦੀਆਂ, ਉਹਨਾਂ ਮਾਪਿਆਂ ਦੀ ਧੜਕਣਾਂ ਦਾ ਕੀ ਕਰੋਗੇ ਜੀ? ਸੋ ਸਰਕਾਰਾਂ ਦਾ ਕੰਮ ਵਿਵਾਦ ਹੱਲ ਕਰਨਾ, ਮਸਲਾ ਨਿਬੇੜਨਾ, ਮਾਹੌਲ ਨੂੰ ਸੁਖਾਲਾ ਬਣਾਉਣਾ ਹੁੰਦਾ ਹੈ, ਕਿ ਮਾਹੌਲ ਨੂੰ ਵਿਗਾੜਨਾ ਤੇ ਉਸ ਮੁਲਕ ਨਾਲ ਵਿਗਾੜਨਾ ਜਿਹਨੇ ਕਿੰਨੇ ਭਾਰਤੀ ਲੋਕਾਂ ਨੂੰ ਉੱਥੇ ਨਾਗਰਿਕਤਾ ਦੇ ਕੇ ਜਾਂ ਰੁਜ਼ਗਾਰ ਦੇ ਕੇ ਸੰਭਾਲਿਆ ਹੋਇਆ, ਤੇ ਤੁਸੀਂ ਉਹਨਾਂ ਦੇ ਨਾਲ ਖੇਲ ਕਰਕੇ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਫਿਕਰਮੰਦੀ 'ਚ ਪਾ ਰਹੇ ਹੋ। ਇਹ ਭਾਰਤ ਸਰਕਾਰ ਦੀ ਇੱਕ ਨਲਾਇਕੀ ਤੇ ਉਧਰ ਕੈਨੇਡਾ ਸਰਕਾਰ ਦੇ ਸਵਾਲਾਂ ਤੋਂ ਬਾਅਦ ਵਧਿਆ ਵਿਵਾਦ ਕਿਤੇ ਨਾ ਕਿਤੇ ਦੋਵਾਂ ਮੁਲਕਾਂ ਲਈ ਸਹਾਈ ਨਹੀਂ ਹੈ, ਤੇ ਪੰਜਾਬ ਇਹਦੇ ਲਈ ਫਿਕਰਮੰਦ ਹੈ। ਜਦੋਂ ਸ਼ਰਮਾ ਜੀ ਕੋਈ ਵੀ ਵਿਅਕਤੀ ਵਿਸ਼ੇਸ਼ ਉਹ ਬੋਲੀ ਬੋਲਦਾ ਹੈ ਜਿਹੜੀ ਸਾਹਮਣੀ ਧਿਰ ਨੂੰ ਰਾਸ ਆਉਂਦੀ ਹੋਵੇ, ਜਿਹੜੀ ਸੱਤਾ ਨੂੰ ਰਾਸ ਆਉਂਦੀ ਹੋਵੇ, ਜਦੋਂ, ਤਾਂ ਉਹ ਜ਼ਾਹਰ ਜੀ ਗੱਲ ਹੈ ਕਿ ਉਹਦੀ ਬੋਲੀ ਤੇ ਸ਼ੱਕ ਹੋਊਗਾ। ਜਦੋਂ ਅਸੀਂ ਉਹ ਗੱਲਾਂ ਖੁਦ ਕਰ ਰਹੇ ਹਾਂ ਜਿਹੜੀਆਂ ਗੱਲਾਂ ਸਾਡੇ ਤੋਂ ਸਾਹਮਣੀ ਧਿਰ ਕਰਵਾਉਣਾ ਚਾਹੁੰਦੀ ਹੈ, ਜਿਹੜੀਆਂ ਗੱਲਾਂ ਨੂੰ ਰਾਸ ਆ ਰਹੀਆਂ ਨੇ, ਜਿਹੜੀਆਂ ਗੱਲਾਂ ਤੇ ਉਹਨਾਂ ਦੀ ਗੇਮ ਘੁੰਮ ਰਹੀ ਹੈ, ਤਾਂ ਫਿਰ ਸਾਡੀ ਜਿਹੜੀ ਗੱਲ ਹੋਊਗੀ ਉਹਨੂੰ ਲੋਕ ਪੁਣ ਕੇ ਤਾਂ ਦੇਖਣਗੇ ਨਾ ਕਿ ਕੀ ਹੋ ਰਿਹਾ। ਬਿਲਕੁਲ 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 ਸਹੀ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਪੰਜਾਬ ਤੋਂ ਪੱਤਰਕਾਰ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।